Bakersfield, Harjeet Singh Stockton, Sarabjit Singh to New Jersey, Harjeet Singh Lathrop, Gurmail Singh Gurmail Basi, Elgrove, Harneek Singh Pavla, Renton, Washington, Gulliver Travel Services, Ubasity, Tax, Payroll, Visa, OCI card, Passport ਦੀਆਂ ਸਰਵਿਸਿਜ਼ ਤੁਸੀਂ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਤੇ ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਚੱਲ ਰਹੀ ਹੈ, ਬੈਂਕਰਪਸੀ ਤੋਂ ਬਚਣਾ ਹੈ ਤਾਂ ਕਾਲ ਕਰੋ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਕਹਿੰਦੇ ਵੀ ਇੱਕ ਜਹਾਜ਼ ਭਰ ਕੇ ਯੂਐਸ ਨੇ ਜੋ ਇਲੀਗਲ ਇੰਡੀਅਨ ਇਮੀਗ੍ਰੈਂਟ ਸੀ ਉਹ ਵਾਪਸ ਭੇਜਿਆ ਆ ਅਕਤੂਬਰ 22 ਨੂੰ। ਯੂਐਸ ਨੇ ਪਿਛਲੇ ਹਫ਼ਤੇ ਇਹ ਦੱਸਿਆ ਸੀ ਕਿ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਆ ਬਹੁਤ ਤੇਜ਼ੀ ਦੇ ਨਾਲ ਉਹਨਾਂ ਲੋਕਾਂ ਨੂੰ ਰਿਪੋਰਟ ਕਰ ਰਹੀ ਆ ਜੋ ਯੂਐਸਏ ਦੇ ਵਿੱਚ ਇਲੀਗਲ ਹੈਗੇ ਆ, ਜਿਨ੍ਹਾਂ ਦੇ ਕੋਲ ਕੋਈ ਨਾ ਕੋਈ ਕ੍ਰਿਮੀਨਲ ਕਨਵਿਕਸ਼ਨ ਹੈਗੀ ਆ। ਹੁਣ ਤੱਕ 1,60,000 ਇੰਡੀਵਿਜੂਅਲ ਜੂਨ 2024 ਤੋਂ ਲੈ ਕੇ 495 ਇੰਟਰਨੈਸ਼ਨਲ ਰੈਪਰੀਏਸ਼ਨ ਫਲਾਈਟਸ ਦੇ ਥਰੂ 145 ਮੁਲਕਾਂ ਜਿਨ੍ਹਾਂ ਦੇ ਵਿੱਚ ਇੰਡੀਆ ਵੀ ਆ ਉਹਨਾਂ ਨੂੰ ਲੋਕ ਭੇਜੇ ਜਾ ਚੁੱਕੇ ਆ। ਇਹ ਜੂਨ 2024 ਤੋਂ ਲੈ ਕੇ ਹੁਣ ਤੱਕ 1,60,000 ਆਲਰੇਡੀ ਰਿਪੋਰਟ ਕੀਤੇ ਜਾ ਸਕਦੇ ਹੈਗੇ, 2000 ਕੀਤੇ ਜਾ ਚੁੱਕੇ ਆ। 2023 ਦੇ ਵਿੱਚ 96,917 ਲੋਕ ਜੋ ਆ ਉਹ ਰਿਪੋਰਟ ਕੀਤੇ ਗਏ ਯੂਐਸ ਕਸਟਮ ਬਾਰਡਰ ਪ੍ਰੋਟੈਕਸ਼ਨ ਵੱਲੋਂ। ਉਹਦੇ ਵਿੱਚ ਕਾਫੀ ਗਿਣਤੀ 'ਚ ਇੰਡੀਅਨਸ ਵੀ ਸੀਗੇ। ਸੋ ਇਮੀਗ੍ਰੇਸ਼ਨ ਇਸ ਵਾਰ ਇਲੈਕਸ਼ਨ ਦਾ ਬਹੁਤ ਵੱਡਾ ਮੁੱਦਾ ਹੈਗਾ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਕੱਲ ਉਹਨਾਂ ਦੀ ਮੈਡੀਸਨ ਸਕੁਏਅਰ ਦੇ ਵਿੱਚ ਰੈਲੀ ਸੀਗੀ। ਉਸ ਰੈਲੀ ਦੇ ਵਿੱਚ ਉਹਨਾਂ ਨੇ ਗੱਪਾਂ ਵੀ ਬਹੁਤ ਮਾਰੀਆਂ, ਆਪਾਂ ਨੂੰ ਪਤਾ ਹੀ ਆ ਵੀ ਜਿਸ ਹਿਸਾਬ ਨਾਲ ਉਹ ਕਰਦੇ ਹੀ ਹੁੰਦੇ ਆ। ਪਰ ਪਹਿਲੇ ਨੰਬਰ ਤੇ ਉਹਨਾਂ ਨੇ ਇਹ ਕਿਹਾ ਆ ਵੀ ਮੇਰੀ ਫਸਟ ਪ੍ਰਾਇਓਰਟੀ ਡੇ 1 ਇਹ ਹੋਊਗੀ ਵੀ ਜਿਹੜੇ ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਵੱਡੀ ਗਿਣਤੀ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਆ ਡਿਪੋਰਟ ਕਰਨਾ ਹੈਗਾ। ਜੀ ਬਿਲਕੁਲ, ਆਪਾਂ ਫਾਈਨਲ ਸਟ੍ਰੈਚ ਦੇ ਵਿੱਚ ਆ, ਫਾਈਨਲ ਉਸ ਚੀਜ਼ ਦੇ ਵਿੱਚ ਆ, ਵੀਕ ਦੇ ਵਿੱਚ ਆ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ। ਸੋ 28 ਤਰੀਕ ਅੱਜ ਹੋ ਚੁੱਕੀ ਆ ਤੇ ਕੱਲ ਵਾਲੇ ਨੇ ਉਸ ਤੋਂ ਆਉਂਦੇ ਜਿਹੜੇ ਆ ਮੰਗਲਵਾਰ ਨੂੰ ਆਪਣਾ 5 ਨਵੰਬਰ ਨੂੰ ਇਲੈਕਸ਼ਨ ਡੇ ਆ। ਸੋ ਇਸ ਵੀਕ ਦੇ ਵਿੱਚ ਬਹੁਤ ਕੁਛ ਜਿਹੜਾ ਉਹ ਹੋਣਾ ਆ। ਇਸ ਵਾਰ $10 ਬਿਲੀਅਨ ਤੋਂ ਵੱਧ ਰਾਸ਼ੀ ਜਿਹੜੀ ਸਪੈਂਡ ਹੋ ਰਹੀ ਆ ਕੈਂਪੇਨਸ ਦੇ ਉੱਤੇ। ਕੁਛ ਜਿਹੜੇ ਆਪਣੇ ਕੈਂਪੇਨ ਤੇ ਕੁਛ ਜਿਹੜੇ ਸੁਪਰ ਪੈਕਸ ਹੁੰਦੇ ਆ ਇੱਕ ਦੂਜੇ ਦੇ ਮਦਦਗਾਰ ਇੱਕ ਕੈਂਪੇਨ ਦੇ, ਉਹ ਜਿਹੜੇ ਇਸ ਦੇ ਵਿੱਚ ਸਪੈਂਡ ਕਰ ਰਹੇ ਆ। ਜਸਟ ਇਮੈਜਿਨ $10 ਬਿਲੀਅਨ ਛੋਟੀਆਂ ਛੋਟੀਆਂ ਰੇਸਾਂ ਦੇ ਵਿੱਚ ਮਿਲੀਅਨਸ ਆਫ ਡਾਲਰ ਜਿਹੜੇ ਆ ਉਹ ਸਪੈਂਡ ਕੀਤੇ ਜਾ ਰਹੇ ਹੈਗੇ ਆ। ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਨਤੀਜਾ ਕੀ ਨਿਕਲਣਾ ਆ, ਕੀ ਹੋਣਾ ਆ, ਉਹ ਤਾਂ ਦੇਖਣ ਵਾਲੀ ਗੱਲ ਆ। ਪਰ ਜੇ ਸਭ ਤੋਂ ਵੱਡੀ ਜਿਹੜੀ ਹਰਜੋਤ ਸਿੰਘ ਜੀ ਚੁਣੌਤੀ ਮੁਲਕ ਦੇ ਮੂਹਰੇ ਤਾਂ ਹੋਣੀ ਹੈ ਜੇ ਟਰੰਪ ਹੁਣੀ ਹਾਰ ਗਏ ਤਾਂ ਉਹਨਾਂ ਨੇ ਫਿਰ ਉਹੀ ਚੀਜ਼ ਕਰਨੀ ਹੈ ਜੋ 2020 ਦੇ ਵਿੱਚ ਕੀਤਾ ਸੀ, ਮੰਨੇ ਨਹੀਂ ਸੀ। ਜਦ ਕਿ 4 ਸਾਲ ਇਸ ਬਾਬਤ ਝੂਠ ਬੋਲਦੇ ਰਹੇ। ਉਹਨਾਂ ਨੂੰ ਪਤਾ ਸੀ ਅਜੇ ਵੋਟਾਂ ਕਾਊਂਟ ਹੋਣ ਵਾਲੀਆਂ, ਪਰ ਫਿਰ ਵੀ ਝੂਠ ਬੋਲਦੇ ਰਹੇ, ਫਰਾਡ, ਸਟੋਲਨ ਤੇ ਇਹ ਸਾਰਾ ਕੁਝ ਜਿਹੜਾ ਉਹ ਉਹਨਾਂ ਨੇ ਕਿਹਾ। ਤੇ ਫਿਰ ਆਪਾਂ ਨੂੰ ਪਤਾ ਵੀ ਉਸ ਦਾ ਨਤੀਜਾ ਕੀ ਨਿਕਲਿਆ। ਕਿਸੇ ਵੀ ਇੱਕ ਅਦਾਲਤ ਵਿੱਚ ਵੀ ਉਹ ਇਸ ਚੀਜ਼ ਨੂੰ ਸੱਚਾਈ ਜਿਹੜੀ ਇਸ ਗੱਲ ਨੂੰ ਸੱਚ ਸਾਬਤ ਕਰਨ ਦੇ ਵਿੱਚ ਨਾਕਾਮਯਾਬ ਰਹੇ ਵੀ ਵਾਕਿਆ ਹੀ ਇਲੈਕਸ਼ਨ 'ਚ ਇਹ ਕੁਛ ਹੋਇਆ। ਕੱਲ ਪੋਰਟੋਰੀਕੋ ਵਾਲਿਆਂ ਨੂੰ ਗਾਲਾਂ ਕੱਢਦੇ ਰਹੇ ਇਸ ਮੈਡੀਸਨ ਸਕੇਅਰ ਦੇ ਵਿੱਚ। ਪੈਨਸਿਲਵੇਨੀਆ ਦੇ ਵਿੱਚ ਇਹ ਜਿਹੜੀ ਰਿਪੋਰਟ ਆ ਰਹੀ ਹੈ ਹਰਜੋਤ ਸਿੰਘ ਜੀ ਵੀ ਪੋਰਟੋਰੀਕਨ ਕਾਫੀ ਲੋਕ ਰਹਿੰਦੇ ਨੇ ਉੱਥੇ, ਜਿਹੜੇ ਮੇਨਲੈਂਡ ਤੇ ਹੁੰਦੇ ਆ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਆ, ਪਰ ਪੋਰਟੋਰੀਕੋ ਜਿਹੜੀ ਯੂਐਸ ਦੀ ਟੈਰੀਟਰੀ ਆ ਉਹਨਾਂ ਨੂੰ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਵੋਟ ਪਾਉਣ ਦਾ ਅਧਿਕਾਰ ਨਹੀਂ ਹੁੰਦਾ। ਸੋ ਉਹਨਾਂ ਨੂੰ ਪਾਈਲ ਆਫ ਗਾਰਬੇਜ ਆਈਲੈਂਡ ਨੂੰ ਜਿਹੜਾ ਪੋਰਟੋਰੀਕੋ ਨੂੰ ਜਿਹੜਾ ਉਹ ਆਖਿਆ ਗਿਆ। ਫਿਰ ਉਸ ਤੋਂ ਬਾਅਦ ਦੇ ਵਿੱਚ ਕਮਲਾ ਹੈਰਿਸ ਨੂੰ ਜਿਹੜਾ ਆ ਇੱਕ ਕਾਫੀ ਗਲਤ ਸ਼ਬਦ ਜਿਹੜੇ ਆ ਉਸ ਦੇ ਵਿੱਚ ਵਰਤੇ। ਹੁਣ ਇਹ ਦੇਖਣਾ ਹੋਊਗਾ ਜਿਸ ਤਰੀਕੇ ਦੇ ਨਾਲ ਬੀਤੇ ਦਿਨਾਂ 'ਚ ਕਮਲਾ ਹੈਰਿਸ ਨੇ ਟਰੰਪ ਹੋਣਾ ਨੂੰ ਜਿਹੜਾ ਆ ਫੇਸਿਸਟ ਵੀ ਜਿਹੜਾ ਉਹ ਆਖਿਆ ਸੀ, ਤੇ ਹੁਣ ਉਹਨਾਂ ਦੀ ਜਿਹੜੀ ਕੱਲ 4 ਘੰਟੇ ਚੱਲੀ ਇਸ ਰੈਲੀ ਦੇ ਵਿੱਚ ਕਾਫੀ ਕੁਛ ਜਿਹੜਾ ਉਹ ਆਖਿਆ ਗਿਆ। ਸੋ ਟਰੰਪ ਹੋਣਾ ਨੇ ਇੱਥੋਂ ਕਿਹਾ ਵੀ ਦੁਸ਼ਮਣ ਸਾਡੇ ਵਿਦਨ ਹੀ ਆ ਅਤੇ ਮੈਂ ਉਹਨਾਂ ਦੇ ਉੱਤੇ ਮਿਲਟਰੀ ਵੀ ਜਿਹੜੀ ਆ ਉਹ ਵਰਤ ਸਕਦਾ ਹਾਂ। ਸੋ ਬੇਸਿਕਲੀ ਉਹ ਦੂਜੀ ਧਿਰ ਨੂੰ ਜਿਹੜਾ ਉਹ ਆਪਣਾ ਦੁਸ਼ਮਣ, ਉਹ ਆਪਣਾ ਹੀ ਨਹੀਂ ਮੁਲਕ ਦਾ ਦੁਸ਼ਮਣ ਦੇ ਤੌਰ ਦੇ ਉੱਤੇ ਵੀ ਜਿਹੜਾ ਉਹ ਗਰਦਾਨਿਆ ਹੈਗਾ ਆ। ਸੋ ਮਾਡਰਨ ਪ੍ਰੈਜ਼ੀਡੈਂਸ਼ੀਅਲ ਹਿਸਟਰੀ ਦੇ ਵਿੱਚ ਕਹਿੰਦੇ ਵੀ ਬਹੁਤ ਹੀ ਕਲੋਜ਼ ਰੇਸ ਜਿਹੜੀ ਇਸ ਟਾਈਮ ਟਰੰਪ ਵਰਸਸ ਹੈਰਿਸ ਦੀ ਜਿਹੜੀ ਉਹ ਦੇਖਣ ਨੂੰ ਮਿਲ ਰਹੀ ਹੈਗੀ ਆ। ਕਿਸ ਤਰੀਕੇ ਦੇ ਨਾਲ ਇਸ ਦਾ ਨਤੀਜਾ
ਓਵਰਆਲ ਮੁਲਕ ਨੂੰ ਜਿਹੜਾ ਕਿਸ ਪਾਸੇ ਵੱਲ ਨੂੰ ਲੈ ਕੇ ਜਾਊਗਾ, ਇਹ ਜਿਹੜੀ ਉਹ ਦੇਖਣ ਵਾਲੀ ਗੱਲ ਜਿਹੜੀ ਉਹ ਰਹੂਗੀ। ਜੀ ਸੋ ਉੱਥੇ ਇੱਕ ਹਰਜੋਤ ਸਿੰਘ ਜੀ ਓਪਨਿੰਗ ਜਿਹੜੀ ਕਰਦੇ ਪਏ ਸੀਗੇ, ਇੱਕ ਕਮੇਡੀਅਨ ਸੀਗੇ ਟੋਨੀ ਕਰਕੇ, ਉਹਨਾਂ ਨੇ ਉਹ ਜਿਹੜੇ ਪੋਰਟੋਰੀਕੋ ਵਾਲਾ ਜਿਹੜਾ ਕਮੈਂਟ ਜਿਹੜਾ ਉਹ ਕੀਤਾ ਆ, ਤੇ ਬਾਅਦ ਦੇ ਵਿੱਚ ਜਿਹੜਾ ਟਰੰਪ ਦਾ ਕੈਂਪੇਨ ਆ ਉਹਨਾਂ ਨੇ ਉਸ ਤੋਂ ਪੱਲਾ ਝਾੜ ਲਿਆ। ਕਹਿੰਦੇ ਵੀ ਟਰੰਪ ਕੈਂਪੇਨ ਨਹੀਂ, ਟਰੰਪ ਹੁਣ ਇਹਨਾਂ ਦਾ ਇਸ ਤਰੀਕੇ ਦੇ ਨਾਲ, ਇਸ ਜੋਕ ਦੇ ਨਾਲ ਕੋਈ ਵੀ ਸੰਬੰਧ ਨਹੀਂ ਆ, ਉਹ ਇਸ ਤਰੀਕੇ ਦਾ ਵਿਚਾਰ ਜਿਹੜਾ ਉਹ ਨਹੀਂ ਰੱਖਦੇ। ਕਈ ਵਾਰੀ ਆਪਣੇ ਹੀ ਸੱਦੇ ਹੋਏ ਬੰਦੇ ਤੁਹਾਡੇ ਪੈਰ ਤੇ ਕੁਹਾੜੀ ਮਾਰ ਜਾਂਦੇ ਆ। ਇਹ ਨਾ ਹੋਵੇ ਵੀ ਟੋਨੀ ਜਿਹੜਾ ਹਿੰਚਕਲਿਫ ਆ, ਉਹਦੇ ਇਸ ਬਿਆਨ ਦੇ ਕਰਕੇ ਉਹਨਾਂ ਨੂੰ ਕੁਝ ਵੋਟਾਂ ਦਾ ਜਿਹੜਾ ਹੋਰ ਨੁਕਸਾਨ ਝੱਲਣਾ ਪੈ ਜਾਵੇ। ਜੀ, ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਪ੍ਰੈਜ਼ੀਡੈਂਟ ਦੀ ਇਲੈਕਸ਼ਨ ਤਾਂ ਹੋਣੀ ਆ। ਇਹ ਵੀ ਦੱਸਦੇ ਜਾਈਏ, ਬਹੁਤ ਫਸਵੀਂ ਟੱਕਰ ਹੈਗੀ ਆ। ਕੁਛ ਸਟੇਟਸ ਜਿਹੜੀਆਂ 7 ਸਟੇਟਾਂ ਆ, ਉਹਨਾਂ ਜਿਹੜੀਆਂ ਡਿਸਾਈਡਿੰਗ ਸਟੇਟਸ ਹੋਣੀਆਂ, ਪੈਂਸਿਲਵੇਨੀਆ, ਜਾਰਜੀਆ, ਮਿਸ਼ੀਗਨ, ਵਿਸਕੌਨਸਨ, ਐਰੀਜ਼ੋਨਾ, ਨਵਾਡਾ। ਸੋ ਇਹਨਾਂ ਸਟੇਟਾਂ ਦੇ ਵਿੱਚ ਕੁਛ ਪ੍ਰੈਜ਼ੀਡੈਂਟ ਜੋ ਡੋਨਲਡ ਟਰੰਪ ਆ ਉਹਨਾਂ ਦਾ ਹੱਥ ਉੱਤੇ ਆ, ਕੁਛ ਕੁ ਦੇ ਵਿੱਚ ਕਮਲਾ ਹੈਰਿਸ ਦਾ 1 ਜਾਂ 2% ਦੇ ਹਿਸਾਬ ਦੇ ਨਾਲ। ਬਹੁਤ ਸਾਰੇ ਜਿਹੜੇ ਪੋਲੀਟੀਕਲ ਪੰਡਿਤਸ ਆ ਉਹ ਇਹ ਕਹਿ ਰਹੇ ਵੀ ਪ੍ਰੈਜ਼ੀਡੈਂਟ ਟਰੰਪ ਹੋਣੀ ਇਸ ਵਾਰੀ ਇਲੈਕਸ਼ਨ ਜਿੱਤ ਰਹੇ ਹੈਗੇ ਆ। ਪਰ 7 ਦਿਨ 7 ਘੰਟੇ 40 ਮਿੰਟ ਤਾਂ 12 ਸੈਕਿੰਡ ਰਹਿ ਗਏ ਆ ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹੈਗੇ ਆ। ਸਾਰਿਆਂ ਨੂੰ ਬੇਨਤੀ ਆ, ਨੋ ਮੈਟਰ ਤੁਸੀਂ ਰਿਪਬਲਿਕਨ ਆ, ਡੈਮੋਕ੍ਰੇਟ ਆ, ਲਿਬਰਟੇਰੀਅਨ ਆ, ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਆ, ਆਪਣੀ ਵੋਟ ਜ਼ਰੂਰ ਪਾਓ, ਕਿਉਂਕਿ ਬਾਅਦ ਦੇ ਵਿੱਚ ਫਿਰ ਜਿਹੜਾ ਆ ਉਹ ਕ੍ਰਿਟੀਸਾਈਜ਼ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਦੂਸਰੇ ਨੰਬਰ ਤੇ ਇਕੱਲਾ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਨਹੀਂ ਹੋਣੀ, ਤੁਹਾਡੇ US ਸੈਨੇਟਰਸ ਦੀ ਹਰ ਸਟੇਟ ਦੇ ਵਿੱਚ, ਕਈ ਸਟੇਟਸ ਦੀ ਸੈਨੇਟਰਸ ਦੀ ਇਲੈਕਸ਼ਨ ਹੋਣੀ ਆ, ਜਿੱਦਾਂ ਸਾਡੇ ਕੈਲੀਫੋਰਨੀਆ ਦੇ ਵਿੱਚ ਹੋਣੀ ਆ। ਫਿਰ ਕੈਲੀਫੋਰਨੀਆ ਸਟੇਟ ਦੇ ਅਸੈਂਬਲੀ ਦੀ, ਸੈਨੇਟਰਸ ਦੀ, ਬਹੁਤ ਸਾਰੇ ਮੇਅਰਸ ਦੀ, ਬਹੁਤ ਸਾਰੀਆਂ ਪ੍ਰੋਪੋਜੀਸ਼ਨਸ ਆ, ਉਹਨਾਂ ਨੂੰ ਲੈ ਕੇ ਇਲੈਕਸ਼ਨ ਹੈਗੀ। ਬਹੁਤ ਸਾਰੇ ਬੌਂਡਸ ਆ ਸਕੂਲਾਂ ਨੂੰ ਲੈ ਕੇ। ਸੋ ਪਲੀਜ਼ ਧਿਆਨ ਨਾਲ ਪੜ੍ਹ ਕੇ ਵੋਟ ਜ਼ਰੂਰ ਪਾਓ, ਤਦੇ ਤੁਹਾਡੀ ਜਿਹੜੀ ਆ ਉਹ ਪਾਰਟੀਸਪੇਸ਼ਨ ਹੁੰਦੀ ਆ। ਨਹੀਂ ਤਾਂ ਆਪਾਂ ਗੁਰੂ ਘਰਾਂ ਦੇ ਵਿੱਚ ਬਹੁਤ ਸਾਰੇ ਪੋਲੀਟੀਸ਼ੀਅਨ ਨੂੰ ਲਿਆ ਕੇ ਖੜੇ ਕਰ ਦਿੰਦੇ ਆ, ਉਹ ਵੀ ਸੋਚਦੇ ਆ ਵੀ ਪਤਾ ਨਹੀਂ ਆ ਜਿਹੜਾ 1000 ਬੰਦਾ ਜਾਂ ਨਗਰ ਕੀਰਤਨ ਤੇ 5-7 ਹਜ਼ਾਰ ਆਇਆ ਵੀ ਸਾਰੀਆਂ ਪੱਕੀਆਂ ਹੀ ਵੋਟਾਂ ਆ। ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ 90% ਤਾਂ ਸਿਟੀਜ਼ਨ ਹੈ ਨਹੀਂ, ਤੇ ਜਿਹੜੇ ਸਿਟੀਜ਼ਨ ਹੈਗੇ ਆ ਉਹ ਵੋਟ ਨਹੀਂ ਪਾਉਂਦੇ। ਸੋ ਜਦੋਂ ਤੁਸੀਂ ਵੋਟ ਪਾਣੇ ਜਾਂ ਨਹੀਂ ਪਾਉਂਦੇ, ਉਹ ਪੂਰਾ ਰੈਕਡ ਪਿਆ। ਜਿਹੜੀ ਰਜਿਸਟਰਾਰ ਆਫ ਵੋਟਰਸ ਆ ਨਾ, ਜੇ ਮੈਂ ਜਾਵਾਂ ਜਿੱਥੇ ਮੈਂ ਰਹਿਣਾ ਆ ਸੈਂਟਾ ਕਲਾਰਾ ਕਾਉਂਟੀ ਦੇ, ਉਹ ਮੈਨੂੰ ਪਿਛਲੇ 20 ਸਾਲਾਂ ਦਾ ਪੂਰਾ ਰੈਕਡ ਕੱਢ ਕੇ ਦੇ ਦੋਗੇ ਭਈ ਤੂੰ ਐਸ ਜਿਹੜੀ ਇਲੈਕਸ਼ਨ 'ਚ ਵੋਟ ਪਾਈ ਆ, ਐਸ ਨਹੀਂ ਪਾਈ। ਸੋ ਉਹੀ ਡਾਟਾ ਜਿਹੜਾ ਆ, ਜਿਹੜੇ ਇਲੈਕਟਡ ਆਫੀਸ਼ੀਅਲਸ ਹੈਗੇ ਆ ਉਹਨਾਂ ਨੂੰ ਮਿਲਦਾ ਹੈਗਾ ਜਦੋਂ ਇਲੈਕਸ਼ਨ ਹੁੰਦੀ ਆ, ਚਾਹੇ ਨਾਨ ਇਲੈਕਟਡ ਵੀ ਆ, ਜਿਹੜੇ ਪਾਰਟਿਸਿਪੈਂਟ ਆ, ਮੇਰਾ ਕਹਿਣ ਦਾ ਮਤਲਬ ਕੈਂਪੇਨ ਕਰ ਰਹੇ ਕੈਂਪੇਨ। ਸੋ ਅਗਲੇ ਕਈ ਕਹਿੰਦੇ ਆ ਵੀ ਮੈਂ ਜੇ ਵੋਟੇ ਨਹੀਂ ਪਾਉਂਦੇ ਆਪਾਂ ਟਾਈਮ ਕਾਹਤੇ ਇਹਨਾਂ ਦੇ ਉੱਤੇ ਸਪੈਂਡ ਕਰਨਾ, ਜਾਂ ਜੇ ਇਹਨਾਂ ਦੇ ਜਿਹੜੇ ਇਸ਼ੂ ਹੁੰਦੇ ਆ ਉਹਨਾਂ ਦੇ ਉੱਤੇ ਆਪਾਂ ਕਿਉਂ ਟਾਈਮ ਜਿਹੜਾ ਸਪੈਂਡ ਕੀਤਾ ਜਾਵੇ। ਸੋ ਇਹ ਬਹੁਤ ਜ਼ਰੂਰੀ ਹੈਗਾ। ਜੇ ਆਪਾਂ ਵੋਟ ਪਾਵਾਂਗੇ, ਜਿਹੜੇ ਪੋਲੀਟੀਸ਼ੀਅਨ ਆ ਤੁਹਾਡੇ ਏਰੀਏ ਦੇ, ਉਹਨਾਂ ਨੂੰ ਪਤਾ ਹੋਊਗਾ ਵੀ ਹਾਂ ਭਈ ਇਹ ਵੋਟ ਵੀ ਪਾਉਂਦੇ ਆ ਤੇ ਸਾਡੇ ਫੰਡ ਰੇਜ਼ਿੰਗ ਵੀ ਕਰਦੇ ਆ, ਹੁਣ ਅਸੀਂ ਇਹਨਾਂ ਦੇ ਇਸ਼ੂ ਲਈ ਖੜੀਏ। ਜਿਸ ਤਰ੍ਹਾਂ ਜਿਹੜਾ 1984 ਦਾ ਸਿੱਖ ਜੈਨੋਸਾਈਡ ਦਾ ਹੁਣ ਮਤਾ ਕਾਂਗਰਸ 'ਚ ਪੇਸ਼ ਹੋਣ ਜਾ ਰਿਹਾ ਹੈਗਾ, ਤੇ ਡੇਵਿਡ ਬਲਡਾਹੋ ਤੇ ਜਿਮ ਕੋਸਟਾ, ਡੇਵਿਡ ਰਿਪਬਲਿਕਨ ਆ ਤੇ ਜਿਮ ਹੋਣੀ ਡੈਮੋਕ੍ਰੇਟ ਆ, ਦੋਨੋਂ ਹੀ ਫ੍ਰਿਜ਼ਨੋ ਏਰੀਏ ਦੇ ਹੈਗੇ ਆ। ਤੇ ਉਹਨਾਂ ਨੂੰ ਪਤਾ ਵੀ ਫ੍ਰਿਜ਼ਨੋ ਏਰੀਏ ਸੈਂਟਰਲ ਵੈਲੀ 'ਚ ਬਹੁਤ ਵੱਡੀ ਪੰਜਾਬੀਆਂ ਦੀ ਕਮਿਊਨਿਟੀ ਆ। ਹਮੇਸ਼ਾ ਹੀ ਉਹ ਵੋਟਾਂ ਵੀ ਪਾਉਂਦੇ, ਉਹਨਾਂ ਦੇ ਨਾਲ ਵੀ ਖੜਦੇ ਆ, ਫੰਡ ਰੇਜ਼ਿੰਗ ਵੀ ਕਰਦੇ। ਸੋ ਇਹ ਉਹਦਾ ਅਸਰ ਹੁੰਦਾ ਹੈਗਾ। ਸੋ ਇਹ ਬਹੁਤ ਜ਼ਰੂਰੀ ਹੈਗਾ। ਇੱਕ ਜ਼ਰੂਰ ਆ, ਮੈਡੀਸਨ ਸਕੇਅਰ 'ਚ ਕਈ ਚੀਜ਼ਾਂ ਹੋਈਆਂ, ਫੈਕਟ ਚੈੱਕ ਵੀ ਜੇ ਦੱਸਦੀ ਜਾਈਏ। ਸੋ ਉਹਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜਾ ਆਪਣਾ ਬੇਸ ਆ, ਉਹ ਇਮੀਗ੍ਰੈਂਟਸ ਜਾਂ ਇਲੀਗਲ ਇਮੀਗ੍ਰੈਂਟਸ ਦੇ ਅਗੇਂਸਟ ਬੋਲ ਕੇ ਉਹਨੂੰ ਸਟਰੋਂਗ ਕਰਨਾ ਚਾਹੁੰਦੇ ਹੈਗੇ ਆ। ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ, ਬਹੁਤ ਸਾਰੇ ਪੋਲੀਟੀਸ਼ੀਅਨ ਇਦਾਂ ਦਾ ਜਿਹੜਾ ਕੰਮ ਕਰਦੇ ਆ। ਹਾਲਾਂਕਿ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਕੋਲ ਇੰਨੀ ਪਾਵਰ ਨਹੀਂ ਹੁੰਦੀ। ਕਈ ਵਾਰ ਜਿਹੜਾ ਲੋਅਰ ਕੋਰਟ ਦਾ ਜਸਟਿਸ ਹੁੰਦਾ ਨਾ, ਉਹੀ ਉਹ ਜਿਹੜਾ ਸਾਰਾ ਕੁਝ ਡਿਸਮਿਸ ਕਰ ਦਿੰਦਾ। ਆਪਾਂ ਦੇਖਿਆ ਹੀ ਆ ਪਿਛਲੇ ਸਮਾਂ 'ਚ ਪ੍ਰੈਜ਼ੀਡੈਂਟ ਬਾਈਡਨ ਹੁਣੇ ਵੀ ਕਿਸ ਤਰ੍ਹਾਂ ਲੋਨਸ ਨੂੰ ਲੈ ਕੇ ਸਟੂਡੈਂਟਸ ਨੂੰ, ਹੋਰ ਡਾਕਾ ਵਾਲੇ ਵਿਚਾਰੇ ਹਜੇ ਤਾਈਂ ਜਿਹੜੇ ਤੜਫੀ ਜਾਂਦੇ ਹੈਗੇ ਆ, ਕਈ ਕੋਰਟਸ ਪਾਸ ਕਰ ਦਿੰਦੀਆਂ, ਕਈ ਕੋਰਟਸ ਫੇਰ ਉਹਨੂੰ ਜਿਹੜਾ ਟਰਨ ਡਾਊਨ ਕਰ ਦਿੰਦੀਆਂ ਹੈਗੀਆਂ। ਟਰੰਪ ਹੁਣੀ ਵਾਰ-ਵਾਰ ਇਹ ਕਹਿੰਦੇ ਆ ਵੀ ਜਿਹੜੇ ਜੋ ਬਾਰਡਰ ਕ੍ਰਾਸ ਕਰਕੇ ਲੋਕ ਆਉਂਦੇ ਆ, ਉਹ ਕ੍ਰਿਮੀਨਲ ਮਾਈਗ੍ਰੈਂਟਸ ਆ, ਜਿਹੜੇ ਕਈ ਕੰਟਰੀ ਜਿੱਦਾਂ ਵੈਨਜ਼ੂਏਲਾ ਤੇ ਕੋਂਗੋ ਆ, ਉਹ ਆਪਣੇ ਕ੍ਰਿਮੀਨਲਸ ਨੂੰ ਜੇਲ੍ਹਾਂ ਦੇ ਵਿੱਚੋਂ ਲੋਕਾਂ ਨੂੰ ਛੱਡ ਰਹੇ ਹੈਗੇ ਆ। ਸੋ ਉਹਦੇ 'ਚ ਬਹੁਤ ਸਾਰੇ ਕੋਈ ਜੇ ਬੈਕ ਤੇ ਦੇਖਿਆ ਜਾਵੇ ਪ੍ਰੂਵ ਨਹੀਂ ਹੁੰਦਾ। ਪਰ ਉਹਨਾਂ ਨੇ ਇਹ ਵੀ ਕਿਹਾ ਵੀ ਮੈਂ ਜਦੋਂ ਪ੍ਰੈਜ਼ੀਡੈਂਟ ਜੇ ਬਣਦਾ ਆ ਤੇ ਏਲੀਅਨ ਐਨਮੀਜ਼ ਐਕਟ ਆਫ 1798 ਉਹ ਮੈਂ ਜਿਹੜਾ ਆ ਇਨਵੋਕ ਕਰ ਦੂੰਗਾ।
ਵੀ ਉਹਨੂੰ ਚਾਲੂ ਕਰ ਦੂੰਗਾ, ਉਹਨੂੰ ਲਾਗੂ ਕਰ ਦੂੰਗਾ। ਉਹਦਾ ਮਤਲਬ ਇਹ ਹੋਊਗਾ ਵੀ ਜਿੰਨੇ ਵੀ ਇਲੀਗਲ ਬੰਦੇ ਆ ਉਹਨਾਂ ਨੂੰ ਡਿਪੋਰਟ ਕੀਤਾ ਜਾਵੇ। ਹਾਲਾਂਕਿ ਜਿਹੜੀਆਂ ਲੋਅਰ ਕੋਰਟਸ ਆ ਉਹਨਾਂ ਦੇ ਥਰੂ ਜਾਣਾ ਪੈਣਾ ਆ, ਏਦਾਂ ਇੰਨਾ ਸੌਖਾ ਨਹੀਂ ਹੁੰਦਾ ਹੈਗਾ। ਪਰ ਇਸ ਗੱਲ ਦੇ ਨਾਲ ਕਹਿਣ ਨਾਲ, ਕਿਉਂਕਿ ਇਹ ਸਿਰਫ ਵਰਲਡ ਵਾਰ 2 ਵੇਲੇ ਹੋਇਆ ਸੀ, ਜਦੋਂ ਨਾਨ ਸਿਟੀਜ਼ਨ ਜਿਹੜੇ ਜਾਪਾਨ ਤੇ ਜਰਮਨੀ ਤੇ ਇਟਲੀ ਦੇ ਸੀਗੇ ਉਹਨਾਂ ਨੂੰ ਕੈਂਪਾਂ 'ਚ ਰੱਖਿਆ ਗਿਆ ਸੀ। ਤੇ ਇਹ ਉਹਨਾਂ ਨੂੰ ਵੀ ਪਤਾ ਹੈ ਵੀ ਹੋਣਾ ਨਹੀਂ ਹੈਗਾ, ਪਰ ਸਟੇਟਮੈਂਟਸ ਜ਼ਰੂਰ ਇਦਾਂ ਦੀਆਂ 3,25,000 ਬੱਚੇ ਮਿਸਿੰਗ ਆ, ਡੈਡ ਆ, ਸੈਕਸ ਸਲੇਵ ਹੈਗੇ ਆ, ਇਹ ਇਦਾਂ ਦੀਆਂ ਜਿਹੜੀਆਂ ਸਟੇਟਮੈਂਟਸ ਆ ਉਹਨਾਂ ਨੇ ਜਿਹੜੀਆਂ ਬਣਾਈਆਂ ਹੈਗੀਆਂ ਆ। ਕਮਲਾ ਹੈਰਿਸ ਉਹਨਾਂ ਨੇ 2018 ਚ ਟਰੰਪ ਉਹਨਾਂ ਦਾ ਬੜਾ ਇੱਕ ਤਰ੍ਹਾਂ ਦੇ ਨਾਲ ਕ੍ਰਿਟਿਸਿਜ਼ਮ ਕੀਤਾ ਸੀ, ਪਈ ਜੀ ਜਿਹੜੇ ਪਰਿਵਾਰ ਆ ਉਹਨਾਂ ਨੂੰ ਸੈਪਰੇਟ ਕੀਤਾ ਗਿਆ ਆ, ਬੱਚਿਆਂ ਨੂੰ ਜਿਹੜਾ ਇੱਕ ਤਰ੍ਹਾਂ ਨਾਲ ਕੇਜਸ ਦੇ ਵਿੱਚ ਰੱਖਿਆ ਗਿਆ ਹੈਗਾ। ਪਰ ਉਹਨਾਂ ਨੇ ਵੀ ਜਿਹੜਾ ਪਿਛਲੇ 4 ਸਾਲ ਦੇ ਦੌਰਾਨ ਇਸ ਇਮੀਗ੍ਰੇਸ਼ਨ ਇਸ਼ੂ ਤੇ ਕੁਝ ਨਹੀਂ ਕੀਤਾ ਹੈਗਾ। ਸੋ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਇਸ਼ੂ ਆ। ਦੂਜੇ ਨੰਬਰ ਤੇ ਇਕਨੋਮੀ ਨੂੰ ਲੈ ਕੇ ਉਹਨਾਂ ਨੇ ਇਹ ਕਿਹਾ ਵੀ ਵਰਸਟ ਇਨਫਲੇਸ਼ਨ ਆ ਹਿਸਟਰੀ ਦੇ ਵਿੱਚ, ਤੇ ਇੱਕ ਜਿਹੜਾ ਮੇਨ ਇਸ਼ੂ ਆ ਚਾਈਲਡ ਕੇਅਰ ਦਾ, ਉਹ ਕਮਲਾ ਹੈਰਿਸ ਉਹਨਾਂ ਨੇ ਵੀ ਕਿਹਾ ਸੀ ਵੀ ਉਹਨਾਂ ਨੂੰ ਟੈਕਸ ਦਾ ਕ੍ਰੈਡਿਟ ਦਿੱਤਾ ਜਾਊਗਾ, ਉਹਨਾਂ ਦੇ ਤਨਖਾਹਾਂ ਨੂੰ ਲੈ ਕੇ ਇਨਕਰੀਜ਼ ਕੀਤਾ ਜਾਊਗਾ, ਕਿਉਂਕਿ ਇਸ ਵੇਲੇ ਬਹੁਤ ਵੱਡਾ ਮੁੱਦਾ ਆ ਚਾਈਲਡ ਕੇਅਰ ਦਾ। ਸੋ ਉਹਦੇ ਸੰਬੰਧ ਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਮੈਂ ਉਸ ਹੱਕ ਦੇ ਵਿੱਚ ਹੈਗੇ ਆ, ਜਿਹੜਾ ਜੋ ਟੈਕਸ ਕ੍ਰੈਡਿਟ ਆ ਉਹ ਜਿਹੜੇ ਚਾਈਲਡ ਕੇਅਰ ਵਾਲੇ ਲੋਕ ਕਰਦੇ, ਜਿਹੜੀ ਚਾਈਲਡ ਕੇਅਰ, ਉਹਨਾਂ ਨੂੰ ਦਿੱਤਾ ਜਾਊਗਾ ਜਾਂ ਹੋਰ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਦਿੱਤੀਆਂ ਜਾਊਗੀਆਂ। ਬਾਕੀ ਜਿਹੜੇ ਆ ਕ੍ਰਾਈਮ ਤੇ ਗਨਸ ਨੂੰ ਲੈ ਕੇ ਉਹਨੇ ਕਿਹਾ ਵੀ ਜੋ ਕਮਲਾ ਹੈਰਿਸ ਆ ਉਹ ਕਹਿ ਰਹੀ ਆ ਵੀ ਮੈਂਡੇਟਰੀ ਗਨ ਬਾਈਬੈਕ ਪ੍ਰੋਗਰਾਮ ਹੋਊਗਾ ਜਾਂ ਗਨਸ ਰੱਖਣ ਦਾ ਹੱਕ ਨਹੀਂ ਹੋਊਗਾ। ਹਾਲਾਂਕਿ ਕਮਲਾ ਹੈਰਿਸ ਪ੍ਰੈਸ ਕਾਨਫਰੰਸ ਕਹਿ ਚੁੱਕੀ ਆ ਵੀ ਮੇਰੇ ਕੋਲ ਵੀ ਗਨ ਆ, ਮੇਰੇ ਘਰ ਵਾਲੇ ਦੇ ਕੋਲ ਵੀ ਗਨ ਹੈਗੀ ਆ, ਵੀ ਮੈਂ ਸੈਕੰਡ ਅਮੈਂਡਮੈਂਟ ਦੇ ਉਲਟ ਨਹੀਂ ਹੈਗੇ। ਸੋ ਇਹ 3-4 ਜਿਹੜੇ ਮੁੱਦੇ ਹੈਗੇ ਆ ਉਹਨਾਂ ਨੂੰ ਵਧਾ ਚੜਾ ਕੇ ਕੀਤਾ ਜਾ ਰਿਹਾ ਸਾਰਿਆਂ ਵੱਲੋਂ। ਉਧਰ ਡੈਮੋਕ੍ਰੇਟ ਪੂਰਾ ਜ਼ੋਰ। ਬਿਲਕੁਲ ਹਰਜੋਤ ਸਿੰਘ ਜੀ, ਖੱਬੇ ਵਾਲਾ ਸੱਜੇ ਨੂੰ ਭੰਡਦਾ, ਸੱਜੇ ਵਾਲਾ ਖੱਬੇ ਨੂੰ ਭੰਡਦਾ, ਇਹੀ ਕੁਛ ਜਿਹੜਾ ਇਸ ਟਾਈਮ ਚੱਲ ਰਿਹਾ। ਪਰ ਇਹ ਦੇਖੋ ਵੀ ਮਨੀ ਜਿਹੜੀ ਕੌਣ ਜ਼ਿਆਦਾ ਸਭ ਤੋਂ ਜ਼ਿਆਦਾ ਸਪੈਂਡ ਕਰ ਰਿਹਾ ਇਸ ਟਾਈਮ, ਜਿਹੜੇ ਬਿਗੇਸਟ ਡੋਨਰਸ ਆ, ਕੌਣ ਲੋਕ ਇਸ ਇਲੈਕਸ਼ਨ ਦੇ ਵਿੱਚ ਜਿਨ੍ਹਾਂ ਦਾ ਦਾਅ ਤੇ ਜਿਹੜੀ ਉਹ ਲੱਗੀ ਆ ਪਾਲਿਸੀਜ਼ ਦੇ ਨਾਲ ਨਾਲ, ਜਿਹੜੇ ਇਹ ਡੋਨਰਸ ਹੁੰਦੇ ਆ, ਜਿਹੜੇ ਵੱਡੇ ਮਲਕੀਅਤ ਦੇ ਜਿਹੜੇ ਮਾਲਕ ਹੁੰਦੇ ਆ, ਉਹਨਾਂ ਨੂੰ ਹੁੰਦਾ ਵੀ ਸਾਨੂੰ ਟੈਕਸ ਜਿਹੜਾ ਉਹ ਕਿੱਦਾਂ ਜਿਹੜਾ ਉਹ ਬਚੇ। ਤੇ ਉਹਨਾਂ ਨੂੰ ਪਤਾ ਹੈ ਵੀ ਰਿਪਬਲਿਕਨਸ ਦੇ ਆਉਣ ਦੇ ਨਾਲ ਉਹਨਾਂ ਦੀਆਂ ਕਾਰਪੋਰੇਸ਼ਨਸ, ਉਹਨਾਂ ਨੂੰ ਜਿਹੜੇ ਟੈਕਸ ਦੇ ਵਿੱਚੋਂ ਛੋਟ ਮਿਲਦੀ ਆ। ਹੁਣ ਤੱਕ $2.5 ਬਿਲੀਅਨ ਹਰਜੋਤ ਸਿੰਘ ਜੀ 50 ਜਿਹੜੇ ਡੋਨਰਸ ਆ, 50 ਬਿਗੇਸਟ ਡੋਨਰਸ ਆ, ਉਹਨਾਂ ਨੇ ਦੋਨੋਂ ਤਰਫ ਜਿਹੜੇ ਆ ਉਹ ਸਪੈਂਡ ਕਰ ਚੁੱਕੇ ਆ, ਉਹ ਲਾ ਚੁੱਕੇ ਆ। ਫੈਡਰਲ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਡਾਟੇ ਤੋਂ ਇਹ ਜਿਹੜਾ ਪਤਾ ਲੱਗਦਾ ਆ, ਜਿਹੜੇ 2.5 ਬਿਲੀਅਨ ਦੇ ਵਿੱਚੋਂ 1.6 ਬਿਲੀਅਨ ਰਿਪਬਲਿਕਨਸ ਦੇ ਵੱਲ, 750 ਮਿਲੀਅਨ ਡੈਮੋਕ੍ਰੇਟ ਦੇ ਵੱਲ, ਤੇ 200 ਮਿਲੀਅਨ ਤੋਂ ਵੱਧ ਜਿਨ੍ਹਾਂ ਨੇ ਦੋਨੋਂ ਪਾਰਟੀਆਂ ਨੂੰ ਜਿਹੜੇ ਆ ਉਹ ਮਨੀ ਜਿਹੜੀ ਉਹ ਦਿੱਤੀ ਆ। ਟਿਮਥੀ ਮੈਲਨ ਨੇ ਹੁਣ ਤੱਕ ਕਹਿੰਦੇ $197 ਮਿਲੀਅਨ ਜਿਹੜੇ ਸਭ ਤੋਂ ਜ਼ਿਆਦਾ ਸਪੈਂਡ ਕੀਤੇ ਆ। ਇਹ ਰੇਲ ਰੋਡ ਦਾ ਮੈਗਨੇਟ ਹੈਗਾ ਆ ਤੇ ਉਸ ਦਾ ਜਿਹੜਾ ਉਹ ਮਾਲਕ ਆ। ਰਿਚਰਡ ਤੇ ਐਲਿਜ਼ਾਬੈਥ ਇਹ ਸ਼ਿਪਿੰਗ ਦੇ ਮੈਗਨੇਟਸ ਆ, ਇਹਨਾਂ ਨੇ 139 ਮਿਲੀਅਨ, ਇਹਨਾਂ ਨੇ ਵੀ ਜਿਹੜੇ ਰਿਪਬਲਿਕਨ ਪਾਰਟੀ ਵੱਲ ਨੂੰ ਜਿਹੜੇ ਉਹ ਕੀਤੇ ਆ। ਜੇ ਤੁਸੀਂ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਜਿਹੜੇ ਟੌਪ ਦੇ 7 ਨੇ ਉਹ ਸਾਰੇ ਦੇ ਸਾਰੇ ਰਿਪਬਲਿਕਨ ਜਿਹੜੇ ਡੋਨਰਸ ਹੈਗੇ ਨੇ, ਤੇ ਸਾਰਿਆਂ ਨੇ ਤਕਰੀਬਨ $100 ਮਿਲੀਅਨ ਉਹਨਾਂ ਨੇ ਸਪੈਂਡ ਕੀਤਾ। ਡੈਮੋਕ੍ਰੇਟਸ ਨੂੰ ਸਭ ਤੋਂ ਜ਼ਿਆਦਾ ਮਨੀ ਦਿੱਤੀ ਆ ਮਾਈਕਲ ਬਲੂਮਬਰਗ ਨੇ, ਇਹ ਸਾਬਕਾ ਮੇਅਰ ਰਿਹਾ ਆ ਨਿਊਯਾਰਕ ਸਿਟੀ ਦਾ। ਪਿਛਲੀ ਵਾਰੀ ਇਹਨੇ ਇਲੈਕਸ਼ਨ ਦੇ ਵਿੱਚ ਰਨ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਕੀਤੀ ਸੀ। ਹੁਣ ਤੱਕ $47 ਮਿਲੀਅਨ ਇਸ ਦੇ ਵਿੱਚ ਜਿਹੜਾ ਉਹ ਸਪੈਂਡ ਕਰ ਚੁੱਕਾ ਆ। ਸੋ ਇਹ ਕਮਾਲ ਦੀ ਗੱਲ ਇਸ ਟਾਈਮ ਬਣੀ ਹੋਈ ਆ ਵੀ ਇਸ ਦੇ ਵਿੱਚ ਕੀ ਆ। ਜੇ ਆਰਗੇਨਾਈਜੇਸ਼ਨਸ ਦੇ ਵਿੱਚ ਦੇਖਿਆ ਜਾਵੇ ਤਾਂ 2 ਟੌਪ ਦੀਆਂ ਆਰਗੇਨਾਈਜੇਸ਼ਨਸ ਨੇ ਡੈਮੋਕ੍ਰੇਟਸ ਨੂੰ ਸਭ ਤੋਂ ਜ਼ਿਆਦਾ ਮਨੀ ਜਿਹੜੀ ਉਹ ਦਿੱਤੀ ਆ। ਫਿਊਚਰ ਫਾਰਵਰਡ USA ਐਕਸ਼ਨ ਨੇ $138 ਮਿਲੀਅਨ ਜਿਹੜੇ ਆ ਉਹ ਡੈਮੋਕ੍ਰੇਟਾਂ ਨੂੰ, ਤੇ ਮੈਜੋਰਟੀ ਫਾਰਵਰਡ ਨੇ $113 ਮਿਲੀਅਨ ਜਿਹੜੇ ਡੈਮੋਕ੍ਰੇਟਸ ਨੂੰ ਜਿਹੜੇ ਉਹ ਦਿੱਤੇ ਹੈਗੇ ਆ। ਸੋ ਓਵਰਆਲ 50 ਲੋਕਾਂ ਦੇ ਦੁਆਰਾ $2.5 ਬਿਲੀਅਨ ਇਸ ਇਲੈਕਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਇਨਵੈਸਟ ਕਰ ਦਿੱਤਾ ਗਿਆ ਆ। ਤੇ ਹਰ ਇੱਕ ਜਣਾ ਜਿਹੜਾ ਮਨੀ ਸਪੈਂਡ ਕਰਦਾ ਆ ਉਹ ਇਵੈਂਚੁਅਲੀ ਇਹੀ ਭਾਲਦਾ ਹੁੰਦਾ ਆ ਵੀ ਉਸ ਨੂੰ ਵੀ ਕੁਛ ਨਾ ਕੁਛ ਬਾਅਦ ਦੇ ਵਿੱਚ ਵਾਪਸ ਜਿਹੜਾ ਉਹ ਮਿਲੇ। ਸੋ ਪ੍ਰੈਜ਼ੀਡੈਂਸ਼ੀਅਲ ਪੋਲਸ ਦੇ ਵਿੱਚ ਇਸ ਮੌਕੇ ਹਰਜੋਤ ਸਿੰਘ ਜੀ ਬਿਲਕੁਲ ਕਾਂਟੇ ਦੀ ਟੱਕਰ ਜਿਸ ਨੂੰ ਕਹਿੰਦੇ ਆ,
ਵੀ ਇਹ ਸੂਤਰ ਭਰ ਦਾ ਵੀ ਜਿਹੜਾ ਕੋਈ ਬੜਾ ਫਰਕ ਨਹੀਂ ਆ, 19-21 ਵਾਲਾ ਹੀ ਜਿਹੜਾ ਫਰਕ ਇਸ ਟਾਈਮ ਰਿਹਾ ਹੈਗਾ ਆ। ਪਿਛਲੇ ਵੀਕਸ ਦੇ ਵਿੱਚ ਟਰੰਪ ਹੁਣਾਂ ਨੇ ਕਈ ਜਿਹੜੀਆਂ ਖਾਸ ਕਰਕੇ ਸਵਿੰਗ ਸਟੇਟਸ ਆ, ਉਹਨਾਂ ਦੇ ਵਿੱਚ ਆਪਣੇ ਜਿਹੜੇ ਮਾਰਜਨ ਆ ਆਈਦਰ ਕਈ ਥਾਵਾਂ ਤੇ ਕਲੋਜ਼ ਕੀਤਾ ਤੇ ਕਈ ਥਾਵਾਂ ਦੇ ਉੱਤੇ 0.1 0.2 ਜਿਹੜਾ ਆ ਉਸ ਦੇ ਵਿੱਚ ਵਾਧਾ ਵੀ ਜਿਹੜਾ ਉਹ ਕੀਤਾ ਹੈਗਾ ਆ। ਇਸ ਮੌਕੇ ਦੇਖਿਆ ਜਾਵੇ ਨਵਾਡਾ ਦੇ ਵਿੱਚ ਜਿਹੜੀ ਵਾਸ਼ਿੰਗਟਨ ਪੋਸਟ ਨੇ ਲਿਖੀ ਆ, ਉਹਦੇ ਵਿੱਚ ਦੱਸਿਆ ਜਾਵੇ ਤਾਂ ਲੈਸ ਦੈਨ 1% ਦੇ ਵਿੱਚ ਨਵਾਡਾ 'ਚ ਹੈਰਿਸ ਅੱਗੇ ਆ, ਨਾਰਥ ਕੈਰੋਲੀਨਾ 'ਚ ਟਰੰਪ 1% ਦੇ ਨਾਲ, ਪੈਂਸਿਲਵੇਨੀਆ ਵਿਸਕੌਨਸਨ 'ਚ ਹੈਰਿਸ ਜਿਹੜੀ ਆ ਉਹ 1 ਦੇ ਨਾਲ, ਜਾਰਜੀਆ ਦੇ ਵਿੱਚ ਤੇ ਐਰੀਜ਼ੋਨਾ 'ਚ ਟਰੰਪ 2 ਦੇ ਨਾਲ, ਤੇ ਮਿਸ਼ੀਗਨ ਦੇ ਵਿੱਚ ਹੈਰਿਸ ਜਿਹੜੀ ਉਹ 2% ਦੇ ਨਾਲ ਜਿਹੜੀ ਇਸ ਟਾਈਮ ਜਿਹੜੀ ਉਹ ਚੱਲ ਰਹੀ ਆ। ਸੋ ਇਟਸ ਸੋ ਕਲੋਜ਼ ਵੀ ਕੋਈ ਵੀ ਇਸ ਟਾਈਮ ਪੱਕੇ ਤੌਰ ਤੇ ਨਹੀਂ ਕਹਿ ਸਕਦਾ ਵੀ ਇਲੈਕਸ਼ਨ ਕੌਣ ਜਿਹੜਾ ਉਹ ਜਿੱਤਣ ਜਿਹੜਾ ਉਹ ਜਾ ਰਿਹਾ ਹੈਗਾ ਆ। ਸੋ ਹਰ ਇੱਕ ਪੋਲਸਟਰ ਆਪੋ ਆਪਣੇ ਇਹ ਜਿਹੜੀਆਂ ਚੀਜ਼ਾਂ ਉਹ ਲਗਾਤਾਰ ਕਹਿ ਰਿਹਾ ਆ ਵੀ ਆ ਜਿੱਤ ਜੂਗਾ ਉਹ ਜਿੱਤ ਜੂਗਾ, ਪਰ ਕਮਾਲ ਦੀ ਗੱਲ ਆ ਵੀ 350 ਮਿਲੀਅਨ ਆਬਾਦੀ ਵਾਲੇ ਮੁਲਕ ਦੇ ਵਿੱਚੋਂ ਇਹ 7 ਸਟੇਟਾਂ ਨੇ ਅਮਰੀਕਾ ਦਾ ਭਵਿੱਖ ਤੈਅ ਕਰਨਾ, ਤੇ ਅਮਰੀਕਾ ਦੇ ਭਵਿੱਖ ਤੈਅ ਕਰਨ ਦੇ ਨਾਲ ਕੌਣ ਰਾਸ਼ਟਰਪਤੀ ਹੋਊਗਾ, ਇਸ ਦੇ ਨਾਲ ਦੁਨੀਆ ਦੇ ਭਵਿੱਖ ਦੇ ਉੱਤੇ ਵੀ ਕਿੰਨਾ ਅਸਰ ਪੈਣਾ ਆ। ਨਾਟੋ ਚੋਂ ਬਾਹਰ ਨਿਕਲਣ ਦੀਆਂ ਗੱਲਾਂ ਟਰੰਪ ਹੁਣੀ ਲਗਾਤਾਰ ਕਰਦੇ ਆ। ਯੂਰਪ ਵਾਲਿਆਂ ਦਾ ਤੇ ਇਹ ਬਿਆਨ ਆਇਆ ਵੀ ਅਸੀਂ ਨਹੀਂ ਚਾਹੁੰਦੇ ਵੀ ਭਾਈ ਵਿਸਕੌਨਸਨ ਦੇ ਕੁਝ ਲੋਕ ਸਾਡੇ ਜਿਹੜਾ ਭਵਿੱਖ ਆ ਯੂਰਪ ਦਾ ਇਹ ਡਿਸਾਈਡ ਕਰਨ ਵੀ ਕੌਣ ਕਿਹਦਾ ਐਲਾਈ ਹੋਊਗਾ ਤੇ ਕੌਣ ਕਿਹਦੇ ਤੇ ਹਮਲਾ ਜਿਹੜਾ ਉਹ ਹੋ ਸਕਦਾ ਆ। ਸੋ ਬਾਹਰਲੇ ਮੁਲਕ ਵਾਲੇ ਵੀ ਬੜੀ ਜਿਹੜੀ ਕਹਿ ਲਓ ਵੀ ਨਜ਼ਰ ਰੱਖੀ ਬੈਠੇ ਆ ਇਸ ਇਲੈਕਸ਼ਨ ਦੇ ਉੱਤੇ ਵੀ ਇਸ ਦਾ ਨਤੀਜਾ ਜਿਹੜਾ ਉਹ ਕੀ ਨਿਕਲਦਾ ਹੈਗਾ ਆ। ਬਹੁਤ ਸਾਰੇ ਜਿਹੜੇ ਹਰਜੋਤ ਸਿੰਘ ਜੀ ਇੱਕ ਹੋਰ ਚੀਜ਼ ਜਿਹੜੀ ਵਾਪਰੀ ਹੈ 2020 ਤੇ 2024 ਦੇ ਦਰਮਿਆਨ, ਬਹੁਤ ਸਾਰੇ ਇਲੈਕਸ਼ਨ ਲਾਜ਼ ਚੇਂਜ ਕੀਤੇ ਗਏ ਨੇ ਬਹੁਤ ਸਾਰੇ ਸੂਬਿਆਂ ਦੇ ਵਿੱਚ, ਜਿੱਥੇ ਜੇ ਕੋਈ ਹੁਣ ਕਿਸੇ ਦੀ ਧਿਰ ਹਾਰਦੀ ਹੋਈ, ਖਾਸ ਕਰਕੇ ਹੁਣ ਰਿਪਬਲਿਕਨ ਪਾਰਟੀ ਵਾਲੇ ਟਰੰਪ ਦੇ ਸਪੋਰਟਰਸ, ਉਹ ਹੋ ਸਕਦਾ ਵੀ ਪਿਛਲੀ ਵਾਰ ਦੇ ਵਾਂਗੂ ਹੋਰ ਤਰੀਕੇ ਦੇ ਨਾਲ ਕੋਈ ਅੜਿੱਕਾ ਜਿਹੜਾ ਉਹ ਡਾਉਣ ਦੀ ਕੋਸ਼ਿਸ਼ ਕਰਨ, ਪਰ ਇਹ ਤਾਂ ਹੁਣ ਇਲੈਕਸ਼ਨ ਦੇ ਨਤੀਜਿਆਂ ਦੇ ਉੱਤੇ ਡਿਪੈਂਡ ਕਰੂਗਾ। ਤੇ ਜਿਨ੍ਹਾਂ ਥਾਵਾਂ ਦੇ ਉੱਤੇ ਹਰਜੋਤ ਸਿੰਘ ਜੀ ਤੇਜ਼ੀ ਦੇ ਨਾਲ ਕਾਊਂਟਿੰਗ ਨਹੀਂ ਆ, ਕੱਲੀ ਕਾਊਂਟ ਕਰਕੇ ਕਰਨੀ ਆ, ਤੇ ਇਹ ਵੀ ਹੋ ਸਕਦਾ ਆ ਵੀ ਆਪਾਂ ਨੂੰ ਸੇਮ ਨਾਈਟ ਇਹ ਵੀ ਨਾ ਪਤਾ ਲੱਗੇ ਵੀ ਕੌਣ ਜਿੱਤਿਆ ਆ ਕੌਣ ਹਾਰਿਆ ਆ। ਇਸ ਨੂੰ ਕੁਝ ਦਿਨਾਂ ਤੋਂ ਲੈ ਕੇ ਕੁਝ ਵੀਕ ਤੱਕ ਦਾ ਵੀ ਜਿਹੜਾ ਸਮਾਂ ਆ ਉਹ ਲੱਗ ਸਕਦਾ ਆ। ਅਲ ਗੋਰ ਵਰਸਸ ਬੁਸ਼ ਦਾ ਜਿਹੜਾ ਦੌਰ ਆ ਇਲੈਕਸ਼ਨ ਨਤੀਜਿਆਂ ਦਾ, ਉਹ ਆਪਣੇ ਸਾਹਮਣੇ ਆ ਸਕਦਾ ਆ। ਜੀ, ਸੋ ਬਿਲਕੁਲ ਇੱਕ ਵਾਰੀ ਫੇਰ ਦੱਸ ਦਈਏ, ਅਮਰੀਕਾ ਦੀ ਇਲੈਕਸ਼ਨ ਜਿਹੜੀ ਆ ਪੂਰੀ ਦੁਨੀਆ ਨੂੰ ਪ੍ਰਭਾਵਿਤ ਕਰੂਗੀ। ਕਈ ਜੰਗਾਂ ਲੱਗੀਆਂ ਹੋਈਆਂ, ਯੂਕਰੇਨ ਰਸ਼ੀਆ ਦੀ, ਇਜ਼ਰਾਈਲ ਵਾਲਿਆਂ ਦੀ, ਗਾਜ਼ਾ, ਪਾਲਸਤੀਨੀਅਨ, ਲੈਬਨਾਨ, ਇਰਾਨ ਵਾਲਾ ਮੁੱਦਾ ਜਿਹੜਾ ਹੈਗਾ ਆ। ਉਸ ਤੋਂ ਬਿਨਾਂ ਅਮਰੀਕਾ 'ਚ ਜਿਹੜੇ ਸਾਡੇ ਬੱਚਿਆਂ ਦਾ ਭਵਿੱਖ ਆਉਣ ਵਾਲਾ 3-4 ਮੇਨ ਮੁੱਦੇ ਹੈਗੇ ਆ, ਇਮੀਗ੍ਰੇਸ਼ਨ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ, ਸਕੂਲਾਂ ਦੇ ਵਿੱਚ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਆ, ਕਿਸ ਤਰ੍ਹਾਂ ਜਿਹੜੀਆਂ ਟੈਕਸਟ ਬੁੱਕਸ ਚੇਂਜ ਕੀਤੀਆਂ ਜਾ ਰਹੀਆਂ, ਉਹਨਾਂ 'ਚ ਕਿਹੜੇ ਸਬਜੈਕਟ ਜਿਹੜੇ ਪੜ੍ਹਾਏ ਜਾ ਰਹੇ ਹੈਗੇ ਆ, ਜਿਹੜੇ ਪੇਰੈਂਟਸ ਆ ਉਹਨਾਂ ਦੇ ਜਿਹੜੇ ਹੱਕ ਆ ਖੋਹੇ ਜਾ ਰਹੇ, ਕਈ ਚੀਜ਼ਾਂ ਜਿਹੜੀਆਂ ਆ ਇਹ ਡਿਪੈਂਡ ਕਰਨੀਆਂ ਆ ਲੋਕਲ ਲੈਵਲ ਦੇ ਉੱਤੇ ਵੀ ਤੇ ਨੈਸ਼ਨਲ ਲੈਵਲ ਦੇ ਉੱਤੇ ਵੀ। ਸੋ ਸਾਰਿਆਂ ਦਾ ਇੱਕ ਵਾਰੀ ਫੇਰ ਆਪਾਂ ਪੰਜਾਬੀ ਰੇਡੀਓ USA ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਇਹੀ ਕਰਦੇ ਆ ਕਿ ਜਿੰਨੇ ਵੀ ਸਿਟੀਜ਼ਨ ਹੈਗੇ ਆ ਵੋਟ ਜ਼ਰੂਰ ਪਾਓ, ਕਿਉਂਕਿ ਵੋਟ ਜੇ ਤੁਹਾਨੂੰ ਹੱਕ ਮਿਲਿਆ ਹੈਗਾ ਆ ਤੇ ਬੜੇ ਔਖੇ ਮਿਲਿਆ ਹੱਕ ਹੈ, ਬਿਲਕੁਲ ਤੁਸੀਂ ਨਹੀਂ ਪਾਰਟਿਸਿਪੇਟ ਕਰਦੇ ਫਿਰ ਤੁਹਾਨੂੰ ਕ੍ਰਿਟੀਸਾਈਜ਼ ਕਰਨ ਦਾ ਜਿਹੜਾ ਹੱਕ ਨਹੀਂ ਹੈਗਾ। ਇੱਕ ਖਬਰ ਇਹਦੇ ਨਾਲ ਹੀ ਰਿਲੇਟਡ ਆ, ਰਾਜਕਨਵੀਰ ਸਿੰਘ ਜੀ, ਫਿਲਡੈਲਫੀਆ ਦੇ ਡਿਸਟ੍ਰਿਕਟ ਅਟਾਰਨੀ ਨੇ ਐਲੋਨ ਮਸਕ ਨੂੰ ਉਹਨਾਂ ਦੀ ਜਿਹੜੀ ਪੈਕ ਗਰੁੱਪ ਆ, ਜਿਹੜਾ ਉਹਨਾਂ ਦਾ ਪੈਕ ਆ, ਉਹਨੂੰ ਸੂ ਕੀਤਾ ਹੈਗਾ ਤਾਂ ਕਿ ਜਿਹੜਾ $1 ਮਿਲੀਅਨ ਦੀ ਜਿਹੜੀ ਲੋਟਰੀ $100 ਉਹਨੇ ਲੋਕਾਂ ਨੂੰ ਦੇਣਾ ਉਹ ਨਾ ਦਿੱਤਾ ਜਾਵੇ। ਲਾਸੂਟ ਦੇ ਵਿੱਚ ਡਿਸਟ੍ਰਿਕਟ ਅਟਾਰਨੀ ਲੈਰੀ ਕ੍ਰੈਸਨਰ ਜੋ ਆ, ਉਹਨਾਂ ਨੇ ਡਿਪਾਰਟਮੈਂਟ ਆਫ ਜਸਟਿਸ ਦੇ ਨੂੰ ਕਿਹਾ ਆ ਵੀ ਜੋ ਮਸਕ ਦਾ ਅਮਰੀਕਾ ਪੈਕ ਹੈਗਾ ਆ $1 ਮਿਲੀਅਨ ਦਾ ਸਵੀਪ ਟੇਕਸ ਜੋ ਉਹ ਕਰ ਰਿਹਾ ਆ, ਇਹ ਫੈਡਰਲ ਲਾਜ਼ ਨੂੰ ਵਾਇਲੇਟ ਕਰ ਰਿਹਾ ਹੈਗਾ। ਮਸਕ ਇੱਕ ਟਾਈਮ ਦੇ ਉੱਤੇ ਡੈਮੋਕ੍ਰੇਟ ਸੀ, ਪਿਛਲੇ ਸਮੇਂ ਨਾਲੋਂ ਇਸ ਵਾਰ ਜਿਹੜਾ ਆ ਉਹਨਾਂ ਦਾ ਜ਼ੋਰ ਬਹੁਤ ਜ਼ਿਆਦਾ ਜਿਹੜਾ ਟਰੰਪ ਉਹਨਾਂ ਨੂੰ ਜਿਤਾਉਣ ਦੇ ਵਿੱਚ ਲੱਗਿਆ ਹੋਇਆ ਹੈਗਾ ਆ। ਰਿਪਬਲਿਕਨ ਨੋਮਨੀ ਡੋਨਲਡ ਟਰੰਪ ਉਹਨਾਂ ਨੂੰ ਇਸ ਇਲੈਕਸ਼ਨ ਦੇ ਵਿੱਚ ਓਪਨਲੀ ਉਹ ਮਿਲੀਅਨਸ ਆਫ ਡਾਲਰ ਦੇ ਚੁੱਕੇ ਹੈਗੇ ਆ। ਇਸੇ ਤਰ੍ਹਾਂ ਵਾਸ਼ਿੰਗਟਨ ਪੋਸਟ ਦੇ ਨਾਲ ਵੀ ਰਿਲੇਟਡ ਖਬਰ ਆ, ਵਾਸ਼ਿੰਗਟਨ ਪੋਸਟ ਦੇ ਜਿਹੜੇ ਮਾਲਕ ਹੈਗੇ ਆ, ਐਮਾਜ਼ੋਨ ਦੇ ਵੀ ਜਿਹੜੇ ਮਾਲਕ ਆ,
ਉਹਨਾਂ ਨੇ ਐਡੀਟੋਰੀਅਲ ਰੋਕਤਾ ਵੀ ਨਹੀਂ, ਤੁਸੀਂ ਐਂਡੋਰਸ ਨਹੀਂ ਕਰ ਸਕਦੇ ਕਮਲਾ ਹੈਰਿਸ ਨੂੰ, ਅਸੀਂ ਭਈ ਕੋਈ ਵੀ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰਨਾ। ਉਹਦੇ ਕਰਕੇ ਕਈ ਜਿਹੜੇ ਕਾਲਮਨਿਸਟ ਆ ਉਹ ਕੁਇਟ ਵੀ ਕਰ ਗਏ ਆ। ਅੱਜ ਉਹਨਾਂ ਦੇ ਇੱਕ ਬਹੁਤ ਹੀ ਮਸ਼ਹੂਰ ਕਾਲਮਨਿਸਟ ਸੀ ਮਿਸ਼ੈਲ ਨੋਰਿਸ, ਉਹਨਾਂ ਨੇ ਜਿਹੜਾ ਆ ਆਪਣਾ ਰਿਜ਼ਾਈਨ ਦੇ ਦਿੱਤਾ ਆ ਇਸ ਮਾਮਲੇ 'ਚ। ਹਾਲਾਂਕਿ ਕਹਿੰਦੇ 1980 ਤੋਂ ਪਹਿਲਾਂ ਵਾਸ਼ਿੰਗਟਨ ਪੋਸਟ ਜਿਹੜੀ ਆ ਉਹ ਕਿਸੇ ਕੈਂਡੀਡੇਟ ਨੂੰ 1976 ਤੋਂ ਪਹਿਲਾਂ ਕਿਸੇ ਕੈਂਡੀਡੇਟ ਨੂੰ ਐਂਡੋਰਸ ਨਹੀਂ ਕਰਦੀ ਸੀ, ਪਰ 1976 ਤੋਂ ਲੈ ਕੇ ਹੁਣ ਤੱਕ ਜੋ ਆ ਉਹ ਐਂਡੋਰਸ ਕਰਦੇ ਰਹੇ। ਬਿਲਕੁਲ। ਸੋ ਐਂਡੋਰਸਮੈਂਟ ਤਾਂ ਹੁਣ ਉਹ ਪਤਾ ਹੀ ਅਸਲ 'ਚ ਉਹਨਾਂ ਨੇ ਕਿਹਨੂੰ ਕਰਨੀ ਸੀਗੀ, ਪਰ ਐਮਾਜ਼ੋਨ ਵਾਲੇ ਜਿਹੜੇ CEO ਆ ਉਸਨੇ ਜਿਹੜਾ ਉਹ ਰੋਕ ਦਿੱਤਾ ਆ ਜੈਫ ਬੇਜ਼ੋਸ ਨੇ ਵੀ ਭਾਈ ਇਸ ਵਾਰ ਪੰਗਾ ਨਹੀਂ ਲੈਣਾ। ਮੈਂ ਨਹੀਂ ਚਾਹੁੰਦਾ ਵੀ ਜੇ ਟਰੰਪ ਆ ਗਿਆ ਤੇ ਫਿਰ ਕਿਤੇ ਇਲੈਕਸ਼ਨਾਂ ਜਿਹੜੇ ਕੋਈ ਉਸਨੂੰ ਕੰਟਰੈਕਟ ਨਾ ਮਿਲਣ। ਇੱਕ ਹੋਰ ਜਿਹੜੀ ਹਰਜੋਤ ਸਿੰਘ ਜੀ ਬੜੀ ਇੰਟਰਸਟਿੰਗ ਰੇਸ ਟੈਕਸਸ ਦੇ ਵਿੱਚ ਦੇਖੀ ਜਾ ਰਹੀ ਆ ਸੈਨੇਟ ਦੀ। ਟੈਡ ਕਰੂਜ਼ ਤੇ ਉੱਥੇ ਉਹਨਾਂ ਦੇ ਉਲਟ ਦੇ ਵਿੱਚ ਡੈਮੋਕ੍ਰੇਟ ਪਾਰਟੀ ਵੱਲੋਂ ਕੋਲਿਨ ਐਲਡ, ਉਹਨਾਂ ਦੀ ਰੇਸ ਕਾਫੀ ਕਲੋਜ਼ ਜਿਹੜੀ ਉਹ ਨਜ਼ਰ ਆ ਰਹੀ ਆ। ਉੱਦਾਂ ਜੇ ਦੇਖਿਆ ਜਾਵੇ ਤਾਂ ਟੈਡ ਕਰੂਜ਼ ਤਕਰੀਬਨ 3 ਜਿਹੜੇ ਪੁਆਇੰਟਸ ਦੇ ਨਾਲ ਉੱਥੇ ਲੀਡ ਕਰ ਰਹੇ ਆ, ਪਰ ਟੈਡ ਕਰੂਜ਼ ਦਾ ਇਸ ਵਾਰ ਬਹੁਤ ਜ਼ਿਆਦਾ ਜਿਹੜਾ ਉਹ ਜ਼ੋਰ ਲੱਗਾ ਪਿਆ ਆ। ਟਰੰਪ ਹੱਥੋਂ ਬੇਇੱਜ਼ਤੀ ਕਰਾਉਣ ਤੋਂ ਬਾਅਦ ਚ ਵੀ ਉਹ ਉਹਨਾਂ ਦੇ ਹੁਣ ਅਜੇ ਵੀ ਪੂਰੇ ਕੱਟੜ ਜਿਹੜੇ ਸਮਰਥਕ ਆ, ਜਦ ਉਹਨਾਂ ਨੇ ਉਸਦੇ ਪਰਿਵਾਰ ਬਾਰੇ ਵੀ ਖਾਸਾ ਜਿਹੜਾ ਅਪਸ਼ਬਦ ਜਿਹੜੇ ਉਹ ਬੋਲਦੇ ਰਹੇ ਸੀਗੇ ਜਦ ਪਿਛਲੀ ਵਾਰ ਇਹ ਇਲੈਕਸ਼ਨ ਦੇ ਵਿੱਚ ਐਜ਼ ਏ ਕੈਂਡੀਡੇਟ ਉਹਨਾਂ ਦੇ ਉਲਟ ਜਿਹੜੇ ਉਹ ਖੜੇ ਸੀਗੇ। ਐਲਰਡ ਜਿਹੜੇ ਆ ਉਹ ਕਹਿੰਦੇ ਵੀ ਉੱਥੇ ਕਮਲਾ ਹੈਰਿਸ ਵੀ ਜਿਹੜੀ ਉਹ ਆ ਰਹੀ ਆ ਉਹਨਾਂ ਦੀ ਸਪੋਰਟ ਦੇ ਵਿੱਚ ਵੀ, ਤੇ ਉਹ ਵੀ ਉੱਥੇ ਹਿਊਸਟਨ ਦੇ ਵਿੱਚ ਪਹੁੰਚੇ ਹੋਏ ਸੀਗੇ। ਅਬੋਰਸ਼ਨ ਦਾ ਮੁੱਦਾ ਉਹਨਾਂ ਨੇ ਖਾਸਾ ਜਿਹੜਾ ਇਸ ਦੇ ਵਿੱਚ ਚੁੱਕਿਆ ਹੈਗਾ ਆ, ਤੇ ਉਧਰ ਜਿਹੜੇ ਟੈਡ ਕਰੂਜ਼ ਆ ਉਹ ਬਾਰਡਰ ਨੂੰ ਲੈ ਕੇ ਕਾਫੀ ਜ਼ਿਆਦਾ ਇਸ ਦੇ ਵਿੱਚ ਡੈਮੋਕ੍ਰੇਟਸ ਦੇ ਉਲਟ ਉਹਨਾਂ ਦੇ ਉੱਤੇ ਵਾਰ ਲਗਾਤਾਰ ਕਰਦੇ ਜਿਹੜੇ ਉਹ ਆ ਰਹੇ ਹੈਗੇ ਆ। ਸੋ ਇਹ ਹੁਣ ਦੇਖਦੇ ਆ ਵੀ ਕੀ ਜਿਹੜਾ ਉਹ ਬਣਦਾ ਆ। ਕੈਨਕਨ ਦੇ ਵਿੱਚ ਜਦ ਟੈਕਸਸ ਦੇ ਵਿੱਚ ਲੋਕ ਮਰ ਰਹੇ ਸੀ ਤਾਂ ਟੈਡ ਕਰੂਜ਼ ਮੈਕਸੀਕੋ ਕੈਨਕਨ ਦੇ ਵਿੱਚ ਛੁੱਟੀਆਂ ਮਨਾਉਣ ਦੇ ਲਈ ਜਿਹੜਾ ਉਹ ਚਲਾ ਗਿਆ ਸੀ, ਜਦੋਂ ਬਿਜਲੀ ਇੱਥੇ ਗੁੱਲ ਹੋ ਗਈ ਸੀ ਤੇ ਲੋਕ ਠੰਡ ਦੇ ਵਿੱਚ ਸੁੰਗੜ ਕੇ ਜਿਹੜੇ ਵਿਚਾਰੇ ਉਹ ਮਰ ਗਏ ਸੀਗੇ। ਸੋ ਟੈਡ ਕਰੂਜ਼ ਹੁਣਾਂ ਦਾ ਵੀ ਜਿਹੜਾ ਕਹਿ ਲਓ ਵੀ ਇਸ ਟਾਈਮ ਪੂਰਾ ਕਰੀਅਰ ਜਿਹੜਾ ਆ ਉਹ ਦਾਅ ਦੇ ਉੱਤੇ ਲੱਗਾ ਆ। ਸੋ ਉੱਦਾਂ ਟੈਕਸਸ ਡੀਪ ਰੈੱਡ ਸਟੇਟ ਆ, ਇਹ ਆਪਾਂ ਸਾਰੇ ਜਾਣੇ ਉੱਥੇ ਜਾਣਦੇ ਆ, ਪਰ ਜਿਹੜੇ ਡੈਮੋਕ੍ਰੇਟ ਪਾਰਟੀ ਦੇ ਐਲਰਡ ਆ ਉਹਨਾਂ ਨੇ ਕਹਿੰਦੇ ਵੀ ਇਸ ਵਾਰ ਖਾਸਾ ਜਿਹੜਾ ਇਹਨਾਂ ਨੂੰ ਮੁਕਾਬਲਾ ਦਿੱਤਾ ਆ, ਤੇ ਟੈਡ ਕਰੂਜ਼ ਵੀ ਕਿਤੇ ਨਾ ਕਿਤੇ ਇਸ ਚੀਜ਼ ਤੋਂ ਘਬਰਾਏ ਹੋਏ ਨਜ਼ਰ ਆ ਰਹੇ ਨੇ। ਤੇ ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹਰਜੋਤ ਸਿੰਘ ਜੀ FBI ਦੀ ਜਿਹੜੀ ਇੱਕ ਗੱਲਬਾਤ ਸਾਹਮਣੇ ਆਈ ਆ ਨਗਰ ਕੀਰਤਨ ਨੂੰ ਜਿਹੜਾ ਉਹ ਲੈ ਕੇ, ਉਸ ਬਾਰੇ ਵੀ ਆਪਾਂ ਜਿਹੜੀ ਆ ਉਹ ਚਰਚਾ ਕਰਦੇ ਆ। ਕੀ ਕੁਛ ਹੈਗਾ ਆ, ਉਹਨਾਂ ਨੇ ਕੀ ਕਿਹਾ ਆ, ਤੇ ਖੱਬਿਓਂ ਸੱਜਿਓਂ ਸਾਰਿਆਂ ਦੇ ਜਿਹੜੀਆਂ ਉਹ ਮੂੰਹ ਦੇ ਉੱਤੇ ਚਰਚਾ ਆ ਵੀ ਉੱਥੇ ਹੋ ਕੀ ਰਿਹਾ ਆ। ਸੋ ਉਹਦੇ ਬਾਰੇ ਵੀ ਆਪਾਂ ਚਰਚਾ ਕਰਾਂਗੇ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ 'ਚ।
जी।
ब्रेक तो बाद एक बार फिर आप सबका स्वागत है। सो तो प्रोग्राम चल रहा है जी इस टाइम अपडेट अमेरिका। हरजोत सिंह जी आइਆਂ ਨੂੰ स्वागत है। सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਨੇ ਜਾਈਏ, ਜਿਵੇਂ ਆਪਾਂ ਸਾਰੇ ਜਾਣੇ ਜਾਣਦੇ ਆ, ਕੱਲ ਵੀ ਜਿਹੜੇ ਆ ਬਹੁਤ ਸਾਰੇ ਸਮਾਗਮ ਸੀਗੇ, ਨਗਰ ਕੀਰਤਨ ਹੋਏ, ਪੰਜਾਬੀ ਰੇਡੀਓ USA ਦੀ ਟੀਮ ਪਹੁੰਚੀ ਉੱਥੇ, ਅਪਡੇਟ ਜਿਹੜੀ ਕੀਤੀ ਤੁਹਾਨੂੰ ਜਿਹੜੇ ਆ ਸਮਾਗਮ ਜਿਹੜੇ ਦਿਖਾਏ, ਚਾਹੇ ਉਹ ਫਰੈਜ਼ਨੋ ਗੁਰਦੁਆਰਾ ਸਾਹਿਬ ਵਿਖੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਵਿਖੇ ਨਗਰ ਕੀਰਤਨ ਸੀ, ਤੇ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਜਿਹੜਾ ਆਪਾਂ ਦੇਖਿਆ ਬੇਕਰਸਫੀਲਡ ਵਿਖੇ ਜਿਹੜਾ ਨਗਰ ਕੀਰਤਨ ਸੀਗੇ। ਸੋ ਇਹਨਾਂ ਦਿਨਾਂ ਦੇ ਵਿੱਚ ਸਮਾਗਮ ਬਹੁਤ ਹੁੰਦੇ ਆ। ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਲੈ ਕੇ ਪਹਿਲੇ ਪ੍ਰਕਾਸ਼ ਪੁਰਬ ਜਿਹੜੇ ਆ ਗੁਰਤਾ ਗੱਦੀ ਦਿਵਸ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਉਹਨੂੰ ਸਮਰਪਿਤ ਜਿਹੜਾ ਸਭ ਤੋਂ ਵੱਡਾ ਅਮਰੀਕਾ ਦਾ ਨਗਰ ਕੀਰਤਨ ਆ ਯੂਬਾ ਸਿਟੀ ਦੇ ਵਿੱਚ, ਉਹ ਹੋਣ ਜਾ ਰਿਹਾ ਆ ਅਗਲੇ ਵੀਕ ਨੂੰ, ਅਗਲੇ ਐਤਵਾਰ ਨੂੰ। ਸੋ ਹੁਣ ਕੀ ਮਸਲਾ ਚੱਲ ਰਿਹਾ, ਚਰਚਾ ਤਾਂ ਦੇਖੋ ਆਪਾਂ ਇਹ ਸਾਰੇ ਜਾਣੇ ਕਰਦੇ ਰਹਿੰਦੇ ਵੀ ਆਪਾਂ ਸਾਰਿਆਂ ਨੂੰ ਅਲਰਟ ਰਹਿਣਾ ਚਾਹੀਦਾ, ਸਤਰਕ ਰਹਿਣਾ ਚਾਹੀਦਾ ਆ ਜਿੱਥੇ ਵੀ ਕੋਈ ਵੀ ਇਦਾਂ ਦਾ ਸਮਾਗਮ ਜਿਹੜਾ ਉਹ ਹੋ ਰਿਹਾ। ਪ੍ਰਬੰਧਕਾਂ ਦੇ ਨਾਲ ਨਾਲ ਆਮ ਸੰਗਤ ਦਾ ਵੀ ਉਨੀ ਹੀ ਜ਼ਿੰਮੇਵਾਰੀ ਨਾਲ ਬਣਦੀ ਹੈ ਵੀ ਉਹ ਅਲਰਟਨੈਸ ਜਿਹੜੀ ਉਹ ਦਿਖਾਉਣ ਤੇ ਜ਼ਿੰਮੇਵਾਰੀ ਦੇ ਨਾਲ ਨਿਭਾਉਣ ਵੀ ਆਪਣੇ ਸਾਰੀਆਂ ਇਹ ਸਮਾਗਮ ਆ ਉਹ ਸਹੀ ਢੰਗ ਦੇ ਨਾਲ ਹੋ ਨਿਭਣ। ਬੀਤੇ ਵੀਕਐਂਡ ਦੇ ਉੱਤੇ ਇੱਕ ਜਿਹੜੀ ਚਿੱਠੀ ਆ, ਇੱਕ ਜਿਹੜੀ ਫੋਟੋ ਆ ਬਹੁਤ ਜ਼ਿਆਦਾ ਜਿਹੜੀ FBI ਵਾਲੀ ਹਰਜੋਤ ਸਿੰਘ ਜੀ ਘੁੰਮੀ, ਜਿਸ ਦੇ ਵਿੱਚ ਉਹ ਇਹ ਸੀਗਾ ਵੀ ਜਿਹੜੀ ਕੋਈ ਸਪੈਸ਼ਲ ਇਨਸੀਡੈਂਟ ਰਿਪੋਰਟ ਕਹਿ ਲਓ ਜਾਂ ਉਸ ਤਰੀਕੇ ਦੇ ਨਾਲ ਉਹਨਾਂ ਨੇ ਇਨਸੀਡੈਂਟ ਹੋਣ ਦੀ ਜਿਹੜੀ ਸੰਭਾਵਨਾ ਜਿਹੜੀ ਉਸ ਦੇ ਵਿੱਚ ਪ੍ਰਗਟਾਈ ਸੀ ਵੀ ਨਵੰਬਰ 1 ਤੋਂ ਲੈ ਕੇ ਨਵੰਬਰ 3 ਤੱਕ ਜਿੱਥੇ ਸਭ ਤੋਂ ਵੱਡਾ ਨਗਰ ਕੀਰਤਨ ਹੋਣਾ ਆ, ਵੀ ਉੱਥੇ ਇਦਾਂ ਨਾ ਹੋਵੇ ਵੀ ਕੋਈ ਜਣਾ ਆ ਕੇ ਨੁਕਸਾਨ ਕਰ ਜਾਵੇ। ਉੱਥੇ ਉਹਨਾਂ ਨੇ ਉਹ ਜਿਹੜੀ ਤਸਵੀਰ ਦੇ ਵਿੱਚ ਇੰਡੀਅਨ ਗੈਂਗਸ ਦੀ ਜਿਹੜੀ ਉਹ ਚਰਚਾ ਜਿਹੜੀ ਉਸ ਦੇ ਵਿੱਚ ਛਿੜੀ ਸੀਗੀ। ਹੁਣ ਕੱਲ ਜਿਹੜੀ FBI ਸੈਕਰਾਮੈਂਟੋ ਨੇ ਆਪਣੇ ਟਵਿੱਟਰ ਹੈਂਡਲ ਤੋਂ ਅਧਿਕਾਰਤ ਤੌਰ ਦੇ ਉੱਤੇ ਜਿਹੜਾ ਉਹ ਪੇਸ਼ ਕੀਤਾ ਆ, ਉਹਨਾਂ ਨੇ ਦੱਸਿਆ ਆ ਵੀ ਜਿਹੜਾ ਨਗਰ ਕੀਰਤਨ ਆ ਰਿਹਾ ਆ ਆਉਂਦੇ ਵੀਕਐਂਡ ਦੇ ਉੱਤੇ ਯੂਬਾ ਸਿਟੀ ਦੇ ਵਿੱਚ, ਉਹਦੇ ਵਿੱਚ ਕਹਿੰਦੇ FBI ਰੂਟੀਨਲੀ ਰਿਸੀਵ ਕਰਦੀ ਆ ਤੇ ਸ਼ੇਅਰ ਕਰਦੀ ਆ ਇਨਫੋਰਮੇਸ਼ਨ ਲੋਕਲ, ਸਟੇਟ ਤੇ ਫੈਡਰਲ ਲਾ ਇਨਫੋਰਸਮੈਂਟ ਆਪਣੇ ਪਾਰਟਨਰਸ ਦੇ ਨਾਲ, ਤਾਂ ਜੋ ਜਿਹੜੀਆਂ ਭਾਈਚਾਰੇ ਆ, ਜਿਹੜੀਆਂ ਕਮਿਊਨਿਟੀਜ਼ ਆ ਜਿਨ੍ਹਾਂ ਨੂੰ ਉਹ ਸਰਵ ਕਰਦੇ ਆ, ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਸਕੇ, ਉਹਨਾਂ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਰਾਈਵਲ ਗੈਂਗਸ ਦਾ ਇਨ ਐਂਡ ਅਰਾਊਂਡ ਜਿਹੜੀ ਆ ਯੂਬਾ ਸਿਟੀ ਦੇ ਇਰਦ ਗਿਰਦ, ਸਿੱਖ ਪਰੇਡ ਦੇ ਇਰਦ ਗਿਰਦ ਇਹਦੇ ਪੋਟੈਂਸ਼ੀਅਲ ਥ੍ਰੈਟ ਆਫ ਵਾਇਲੈਂਸ ਦੀ ਜਿਹੜੀ ਆ ਉਹ ਕਹਿੰਦੇ ਵੀ ਸਾਨੂੰ ਜਾਣਕਾਰੀ ਹੈਗੀ ਆ। ਕਹਿੰਦੇ ਵੀ ਆਲਦੋ ਇਹ ਜਿਹੜੇ ਥ੍ਰੈਟ ਦੀ ਗੱਲ ਆ ਇਹ ਵੈਰੀਫਾਈਡ ਨਹੀਂ ਆ, ਇਹ ਇੱਕ ਹਿਸਾਬ ਨਾਲ ਜਿੱਦਾਂ ਕਹਿੰਦੇ ਨੇ ਨਾ ਵੀ ਸੁਣੀ ਸੁਣਾਈ ਜਿਹੜੀ ਗੱਲ ਆ ਵੀ ਉਹ ਹੈਗੀ ਆ, ਪਰ ਫਿਰ ਵੀ ਅਸੀਂ ਜਿਹੜਾ ਉਹ ਕੰਮ ਕਰ ਰਹੇ ਆ ਆਪਣੇ ਪਾਰਟਨਰਸ ਦੇ ਨਾਲ ਤਾਂ ਜੋ ਇਹ ਜਿਹੜੇ ਇਵੈਂਟ ਆ ਉਹ ਬਿਲਕੁਲ ਸੁਰੱਖਿਅਤ ਜਿਹੜੇ ਉਹ ਰਹਿਣ। ਕਿਉਂਕਿ ਕੱਲ ਪਰਸੋਂ ਹਰਜੋਤ ਸਿੰਘ ਜਦੋਂ ਵੀਕਐਂਡ ਦੇ ਉੱਤੇ ਫੋਟੋ ਆਈ ਸੀ ਆਪਣੇ ਕੋਲ ਵੀ ਪਹਿਲਾਂ ਪਹੁੰਚ ਗਈ ਸੀ, ਅਸੀਂ ਉਸ ਨਹੀਂ ਦੇਰ ਤੱਕ ਉਸ ਉੱਤੇ ਕੋਈ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਿੰਨੀ ਦੇਰ ਤੱਕ ਉਸ ਨੂੰ ਕਨਫਰਮ ਨਹੀਂ ਜਿਹੜਾ ਉਹ ਕੀਤਾ ਜਾ ਸਕਦਾ, ਕਿਉਂਕਿ ਫੀਅਰ ਮੌਂਗਰਿੰਗ ਦਾ ਜ਼ਮਾਨਾ ਆ, ਰਿਊਮਰਸ ਦਾ ਜਿਹੜਾ ਉਹ ਜ਼ਮਾਨਾ ਆ, ਝੂਠ ਪ੍ਰਚਾਰ ਦੇ ਨਾਲ ਕਈ ਵਾਰੀ ਇਹ ਵੀ ਹੋ ਜਾਂਦਾ ਵੀ ਉਹ ਜਾਣਬੁੱਝ ਕੇ ਇਵੈਂਟਸ ਨੂੰ ਕਹਿ ਲਓ ਵੀ ਸਾਬੋਟੇਜ ਕਰਨ ਦੀ ਵੀ ਜਿਹੜੀ ਉਹ ਕੋਸ਼ਿਸ਼ ਹੁੰਦੀ ਆ। ਅਲਰਟਨੈਸ ਹਮੇਸ਼ਾ ਹੀ ਰਹਿੰਦੀ ਆ। ਲੱਖਾਂ ਹੀ ਡਾਲਰ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਜਿਹੜੀ ਉੱਥੋਂ ਦੀ ਸੰਗਤ ਦਾ ਜਿਹੜਾ ਪੂਰੀ ਦਾ ਲੱਗਦਾ ਆ ਤਾਂ ਜੋ ਸਾਰਿਆਂ ਨੂੰ ਜਿਹੜਾ ਉਹ ਸੁਰੱਖਿਅਤ ਰੱਖਿਆ ਜਾਵੇ। ਪਿਛਲੇ ਕਈ ਸਾਲਾਂ ਤੋਂ ਜਿਹੜਾ ਬਹੁਤ ਹੀ ਸੁਰੱਖਿਅਤ ਢੰਗ ਦੇ ਨਾਲ, ਬਹੁਤ ਹੀ ਵਧੀਆ ਢੰਗ ਦੇ ਨਾਲ ਸਾਰੇ ਜਾਣਿਆਂ ਨੇ ਇਸ ਨਗਰ ਕੀਰਤਨ ਦੇ ਵਿੱਚ ਦਰਸ਼ਨ ਮੇਲੇ ਕੀਤੇ ਆ, ਆਨੰਦਮਈ ਮਾਹੌਲ ਦੇ ਵਿੱਚ ਸਮਾਗਮ ਸਰਵਣ ਕੀਤੇ ਆ ਤੇ ਸੇਵਾਦਾਰਾਂ ਨੇ ਸੇਵਾ ਕੀਤੀਆਂ ਤੇ ਆਮ ਜਿਹੜੀਆਂ ਆਈਆਂ ਸੰਗਤਾਂ ਆ ਉਹਨਾਂ ਨੇ ਜਿਹੜੀ ਸੰਗਤ ਦੇ ਜਿਹੜੇ ਉਹ ਦਰਸ਼ਨ ਕੀਤੇ ਆ। ਸੋ ਡਰਨ ਵਾਲੀ ਕੋਈ ਗੱਲ ਨਹੀਂ, ਘਬਰਾਉਣ ਵਾਲੀ ਕੋਈ ਗੱਲ ਨਹੀਂ। ਜੇ ਕੋਈ ਇਦਾਂ ਦੀ ਗੱਲ ਆ, ਜੇ ਉਹ ਇਨਸੀਡੈਂਟ ਆ ਉਹ ਆਲਰੇਡੀ ਜੇ ਹੁਣ ਉਹਨਾਂ ਦੀ ਨਜ਼ਰ ਦੇ ਵਿੱਚ, ਉਹਨਾਂ ਦੀ ਅੱਖਾਂ ਦੇ ਵਿੱਚ ਆ, ਤਾਂ ਇਹਦੇ ਨਾਲ ਇਹ ਪਤਾ ਲੱਗਦਾ ਵੀ ਅਲਰਟਨੈਸ ਪੂਰੀ ਆ, ਪ੍ਰਪੇਅਰਡਨੈਸ ਜਿਹੜੀ ਉਸ ਦੇ ਵਿੱਚ ਪੂਰੀ ਆ, ਤੇ ਆਮ ਸੰਗਤ ਹੁਣ ਇਹ ਆ ਵੀ ਹੋਰ ਵੀ ਜ਼ਿਆਦਾ ਇਸ ਚੀਜ਼ ਦੇ ਵਿੱਚ ਅਲਰਟ ਰਹਿਣਾ ਚਾਹੀਦਾ, ਜੋ ਕਿ ਹਰ ਇੱਕ ਸਮਾਗਮ ਦੇ ਉੱਤੇ, ਕਿਸੇ ਵੀ ਪਬਲਿਕ ਗੈਦਰਿੰਗ ਦੇ ਉੱਤੇ ਤੁਹਾਨੂੰ ਰਹਿਣ ਦੀ ਜਿਹੜੀ ਉਹ ਜ਼ਰੂਰਤ ਆ। ਬਾਕੀ ਪ੍ਰਬੰਧਕਾਂ ਦਾ, ਉੱਥੋਂ ਦੀ ਸਿਕਿਉਰਿਟੀ ਟੀਮਸ ਦਾ, ਉਹਨਾਂ ਸਾਰਿਆਂ ਦਾ ਵੱਧ ਤੋਂ ਵੱਧ ਸੰਗਤ ਜਿਹੜੀ ਆ ਉਹ ਸਾਥ ਦੇਵੇ ਤਾਂ ਜੋ ਇਸ ਸਮਾਗਮ ਨੂੰ, ਇਸ ਨਗਰ ਕੀਰਤਨ ਨੂੰ ਨਿਰਵਿਘਨ ਗੁਰੂ ਮਹਾਰਾਜ ਦੇ ਓਟ ਆਸਰੇ ਦੇ ਨਾਲ, ਆਸ਼ੀਰਵਾਦ ਦੇ ਨਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਾਂ ਨੇਪਰੇ ਚਾੜ ਸਕੀਏ। ਹੁਣ ਸ਼ਰੇਆਮ ਰਾਜਕਨਵੀਰ ਸਿੰਘ ਜੀ, ਇੰਡੀਅਨ ਗਵਰਨਮੈਂਟ ਦਾ ਇਹਦੇ ਵਿੱਚ ਹੱਥ ਆ। ਇਹ ਕਲੀਅਰ ਹੋ ਚੁੱਕਾ ਹੈ ਵੀ ਜਿਹੜੇ ਗੈਂਗਸ ਆ ਉਹ ਇੰਡੀਅਨ ਗਵਰਨਮੈਂਟ ਦੇ ਅੰਡਰ ਕੰਮ ਕਰਦੇ ਆ। 100% ਅਮਰੀਕਾ ਦੀ ਸਰਕਾਰ ਓਪਨਲੀ ਕਹਿ ਚੁੱਕੀ ਆ ਕਿ ਹਿਸਾਬ ਦੇ ਨਾਲ ਭਾਈ ਨਿੱਜਰ ਹੋਣਾ ਦਾ ਕਤਲ ਹੋਇਆ, ਕਿ ਹਿਸਾਬ ਦੇ ਨਾਲ ਜਿਹੜੇ ਗੈਂਗਸ ਆ ਉਹ ਇਨਵੋਲਵ ਆ।
ਸੋ ਇੰਡੀਆ ਦੀ ਗਵਰਨਮੈਂਟ ਨੇ ਫਰੀਮੌਂਟ ਗੁਰਦੁਆਰਾ ਸਾਹਿਬ, ਸਟਾਕਟਨ ਗੁਰਦੁਆਰਾ ਸਾਹਿਬ ਤੋਂ ਬਾਅਦ ਹੁਣ ਸਾਡਾ ਜਿਹੜਾ ਜੁੱਬਾ ਸਿਟੀ ਦਾ ਨਗਰ ਕੀਰਤਨ ਆ, ਜਿੱਥੇ ਸਿੱਖਾਂ ਦੀ ਫਸਟ ਅਮੈਂਡਮੈਂਟ ਰਾਈਟਸ ਦੀ ਗੱਲ ਆ, ਉਹਨੂੰ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਆ। ਉਹ ਆਪਾਂ ਡਿਸਕਸ ਕਰਾਂਗੇ ਵੀ ਅਸੀਂ ਉਸ ਦਾ ਮੂੰਹ ਤੋੜਵਾਂ ਜਵਾਬ ਕਿਸ ਤਰ੍ਹਾਂ ਦੇਣਾ ਚਾਹੀਦਾ ਹੈ, ਸਾਨੂੰ ਦੇਣਾ ਪੈਣਾ ਹੈ। ਇਹ ਲੀਕਡ ਇਨਫੋਰਮੇਸ਼ਨ ਪਿਛਲੇ ਹਫ਼ਤੇ ਹੋਈ ਸੀ। FBI ਨੇ ਐਕਚੁਅਲੀ ਜਿਹੜੀਆਂ ਪੁਲਿਸ ਦੀਆਂ ਡਿਪਾਰਟਮੈਂਟਸ ਆ ਲੋਕਲ ਜਿੰਨੀਆਂ ਵੀ, ਉਹਨਾਂ ਨੂੰ ਇਹ ਮੈਸੇਜ ਘੱਲਿਆ ਸੀ, ਪਰ ਸਮਹਾਉ ਇਹ ਬਾਹਰ ਲੀਕ ਹੋ ਗਿਆ ਤੇ ਹੁਣ ਫਿਰ FBI ਨੇ ਵੀ ਜਿਹੜੀ ਪ੍ਰੈਸ ਰਿਲੀਜ਼ ਆ ਉਹ ਜਾਰੀ ਕੀਤੀ ਹੈਗੀ ਆ। ਕਿਸੇ ਨੂੰ ਘਬਰਾਉਣ ਵਾਲੀ ਗੱਲ ਨਹੀਂ। ਉਹ ਕਹਿੰਦੇ ਸੀ ਵੀ ਹੋ ਸਕਦਾ ਪਾਰਕਿੰਗ ਲਾਟ 'ਚ ਕੋਈ ਪਹਿਲਾਂ ਹੀ ਕਾਰ ਖੜੀ ਕਰਦਾ ਹੈ, ਉੱਥੇ ਗੰਨਾ ਰੱਖਦਾ ਹੈ ਤੇ ਬਾਅਦ ਦੇ ਵਿੱਚ ਨਗਰ ਕੀਰਤਨ ਵਾਲੇ ਦਿਨ ਕੋਈ ਸ਼ਰਾਰਤ ਕਰੇ, ਕਿਉਂਕਿ ਨਗਰ ਕੀਰਤਨ ਵਾਲੇ ਦਿਨ ਪੁਲਿਸ ਵਾਲਿਆਂ ਨੇ ਜਿਹੜੇ ਤੁਹਾਡੇ ਪਲੇਟ ਸਕੈਨਰਸ ਐਵਰੀਥਿੰਗ ਉਹ ਲਾਏ ਹੋਏ ਆ। ਅੱਜ ਕੱਲ ਤਾਂ ਸਵਾਟ ਟੀਮ ਜਿਹੜੀ ਨਾਲ ਰਹਿੰਦੀ ਹੈ ਜੀ ਉੱਥੇ ਬਾਹਰ ਕਈ ਕੈਮਰਿਆਂ ਦੇ ਨਾਲ। ਜੀ ਬਹੁਤ ਸਾਰੇ ਜਿਹੜੇ ਸ਼ਹਿਰ ਆ ਉੱਥੇ ਤੁਹਾਨੂੰ ਪਤਾ ਹੀ ਆ ਵੀ ਪੁਲਿਸ ਵਾਲੇ ਜਿਹੜੇ ਉਹਨਾਂ ਦੀਆਂ ਕਾਰਾਂ ਆ ਉਹ ਸਕੈਨ ਕਰਕੇ ਤੁਹਾਡੇ ਕਾਰਾਂ ਦੇ ਪਲੇਟ ਨੰਬਰ ਐਵਰੀਥਿੰਗ ਉਹ ਪੜ੍ਹਦੇ ਵੀ ਆ। ਮੈਟਲ ਡਿਟੈਕਟਰ ਜਿਹੜੇ ਲਾਏ ਹੋਏ ਹੁੰਦੇ ਹੈਗੇ ਆ। ਇਹ ਸ਼ੁਰੂਆਤ ਐਕਚੁਅਲੀ ਉਸ ਟਾਈਮ ਤੋਂ ਹੋਈ ਜਿਸ ਟਾਈਮ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਸੈਕਰਾਮੈਂਟੋ ਬੀ ਦੇ ਵਿੱਚ ਆਰਟੀਕਲ ਲਿਖਿਆ ਫਰੀਮੌਂਟ ਗੁਰਦੁਆਰਾ ਸਾਹਿਬ ਨੂੰ ਬਦਨਾਮ ਕਰਨ ਦੇ ਲਈ, ਫਿਰ ਸਿੱਖਾਂ ਨੂੰ ਜਿਹੜੇ ਕੋ ਆਪਣੇ ਰਾਈਟਸ ਦੀ ਗੱਲ ਕਰਦੇ ਆ ਉਹਨਾਂ ਨੂੰ ਅੱਤਵਾਦੀ ਗਰਦਾਨ ਦੇ ਲਈ। ਸੋ ਸਾਡਾ ਜਿਹੜਾ ਆ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਨੂੰ ਇੰਟੀਮੀਡੇਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਨੂੰ ਗੁਰੂ ਘਰਾਂ ਨਾਲੋਂ, ਨਗਰ ਕੀਰਤਨ ਨਾਲੋਂ ਤੋੜਨ ਦੀ ਹੁਣ ਕੋਸ਼ਿਸ਼ ਹੋ ਰਹੀ ਆ। ਇਹ ਭਾਰਤ ਦੀ ਸਰਕਾਰ ਜਿਹੜੀ ਆ ਸ਼ਰੇਆਮ ਇਨਵੋਲਵ ਆ। ਜਿਹੜਾ ਹਜੇ ਵੀ ਨਹੀਂ ਸੋਚ ਰਿਹਾ, ਇਹਦਾ ਮਤਲਬ ਵੀ ਜਾਂ ਤਾਂ ਉਹ ਫਿਰ ਭਾਰਤ ਦਾ ਪੂਰਾ ਸਪੋਰਟਰ ਆ ਜਾਂ ਫਿਰ ਉਹਦਾ ਜਿਹੜਾ ਦਿਮਾਗ ਆ ਉਹ ਕੰਮ ਨਹੀਂ ਕਰ ਰਿਹਾ ਹੈਗਾ। ਸੋ ਆਪਾਂ ਨੇ ਕੀ ਕਰਨਾ ਆ ਇਸ ਚੀਜ਼ ਨੂੰ ਕਾਊਂਟਰ ਕਰਨ ਦੇ ਲਈ। ਸਰੋਤਿਆਂ ਨੂੰ ਯਾਦ ਹੋਊਗਾ ਰਾਜਕਨਵੀਰ ਸਿੰਘ ਜੀ, ਬੋਸਟਨ ਦੇ ਵਿੱਚ ਬੰਬ ਬਲਾਸਟ ਹੋਇਆ ਸੀ, ਬੋਸਟਨ ਮੈਰਾਥਨ 2013 ਦੇ ਵਿੱਚ। ਤੇ ਜਦੋਂ ਨੈਕਸਟ ਈਅਰ ਉੱਥੇ ਕੁਝ ਲੋਕਾਂ ਦੀ ਮੌਤ ਵੀ ਹੋ ਗਈ ਸੀ। ਨੈਕਸਟ ਈਅਰ ਜਿਹੜੀ ਬੋਸਟਨ ਦੀ ਮੈਰਾਥਨ ਸੀ ਉਹਦੇ ਵਿੱਚ ਡਬਲ ਲੋਕ ਜਿਹੜੇ ਆ ਪਾਰਟਿਸਿਪੇਟ, ਰਿਕਾਰਡ ਤੋੜਤੇ ਜੀ ਸਾਰੇ, ਰਿਕਾਰਡ ਤੋੜ। ਜੇ ਪਹਿਲਾਂ 2 ਲੱਖ ਸੀ ਫਿਰ 4 ਲੱਖ ਲੋਕਾਂ ਨੇ ਉੱਥੇ ਜਿਹੜਾ ਪਾਰਟਿਸਿਪੇਟ ਕੀਤਾ ਸੀ। ਯੁਵਾ ਸਿਟੀ ਨਗਰ ਕੀਰਤਨ ਦੇ ਵਿੱਚ 1 ਲੱਖ 1.5 ਲੱਖ ਦੇ ਕਰੀਬ ਸੰਗਤ ਹੁੰਦੀ ਆ। ਸੋ ਸਾਨੂੰ ਇਹ ਚਾਹੀਦਾ ਆ ਵੀ ਜੇ ਭਾਰਤ ਦੀ ਸਰਕਾਰ ਦੇ ਜਿਹੜੇ ਪੋਲੀਟੀਸ਼ੀਅਨ ਆ ਉਹ ਸਿੱਖਾਂ ਨੂੰ ਇੰਟੀਮੀਡੇਟ ਕਰ ਰਹੇ ਆ ਤੇ ਉਹਨਾਂ ਦੇ ਮੂੰਹ ਤੇ ਚਪੇੜ ਮਾਰਨ ਦਾ ਮੌਕਾ ਇਹ ਆ ਵੀ ਅਸੀਂ ਡਬਲ ਜਿਹੜੇ ਗਿਣਤੀ ਦੇ ਵਿੱਚ ਉੱਥੇ ਪਾਰਟਿਸਿਪੇਟ ਕਰੀਏ। ਜੇ ਆਪਾਂ ਅੱਗੇ ਨਹੀਂ ਵੀ ਜਾਂਦੇ ਤੇ ਉਹਨਾਂ ਦਿਨਾਂ 'ਚ ਆਪਾਂ ਦੇਖਦੇ ਹੀ ਆ ਹੁਣ ਲਾਈਵ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਵੀ ਚੱਲਦਾ ਹੁੰਦਾ, ਸਾਡੇ ਜਿਹੜੇ ਸਟੇਸ਼ਨਾਂ ਤੇ ਵੀ ਲਾਈਵ ਹਰ ਰੋਜ਼ ਸ਼ਾਮ ਦੇ ਦੀਵਾਨ 5-6 ਘੰਟੇ ਚੱਲਦੇ ਆ ਤੇ ਹਜ਼ਾਰਾਂ ਦੀ ਗਿਣਤੀ 'ਚ ਆਲਰੇਡੀ ਸੰਗਤ ਜਾਂਦੀ ਆ। ਸੋ ਇਸ ਵਾਰੀ ਡਬਲ ਸੰਗਤ ਹੋਣੀ ਚਾਹੀਦੀ ਆ ਤਾਂ ਜਿਹੜਾ ਆ ਆਪਣੀ ਜਿਹੜੀ ਸਟਰੈਂਥ ਆ ਉਹ ਅਸੀਂ ਸ਼ੋਅ ਕਰ ਸਕਦੇ ਹੈਗੇ ਆ। ਸੋ ਵੱਧ ਤੋਂ ਵੱਧ ਜਿਹੜੇ ਨੰਬਰ ਆ ਉਹ ਸੰਗਤ ਨੂੰ ਉੱਥੇ ਪਹੁੰਚਣ ਦੀ ਜ਼ਰੂਰਤ ਆ ਤੇ ਕਿਉਂਕਿ ਆਪਾਂ ਪੀਸਫੁਲੀ ਜਿਹੜੀ ਅਸੈਂਬਲੀ ਕਰ ਰਹੇ ਹੈਗੇ ਆ, ਸਾਡਾ ਇਹ ਹੱਕ ਹੈਗਾ ਆ। ਜਿਹੜੇ ਸਾਡਾ ਦੂਜੇ ਨੰਬਰ ਤੇ ਜਿੰਨੇ ਵੀ ਸਾਡੇ ਇਲੈਕਟਡ ਆਫੀਸ਼ੀਅਲਸ ਆ, ਜਿੱਥੇ ਤੁਸੀਂ ਰਹਿੰਦੇ ਆ, ਆਪਣੇ ਅਸੈਂਬਲੀ ਮੈਂਬਰ, ਸੈਨੇਟਰ, ਕਾਂਗਰਸਮੈਨ, ਮੇਅਰ ਜਿੰਨੇ ਆ, ਉਹਨਾਂ ਨੂੰ ਇਨਫੋਰਮ ਕਰੋ ਭਾਈ ਸਾਨੂੰ ਜਿਹੜਾ ਸਾਡਾ ਫਸਟ ਅਮੈਂਡਮੈਂਟ ਆਫ ਫਰੀडम ਦਾ ਹੈਗਾ ਆ ਉਸ ਨੂੰ ਵੀ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਰਾਹੀਂ ਇੰਡੀਆ ਦੀ ਸਰਕਾਰ ਕਰ ਰਹੀ ਹੈਗੀ ਆ, ਉਸ ਨੂੰ ਕਿਸੇ ਤਰ੍ਹਾਂ ਰੋਕਿਆ ਜਾਵੇ। ਤੁਹਾਡਾ ਸਾਰਿਆਂ ਦਾ ਫਰਜ਼ ਬਣਦਾ ਆ ਰਾਈਟ ਟੂ ਅਸੈਂਬਲੀ, ਸਪੀਚ, ਰਿਲੀਜੀਅਸ ਫਰੀडम, ਇਹ ਸਾਨੂੰ ਜਿਹੜਾ ਆ ਹੱਕ ਆ ਅਮਰੀਕਾ ਦੀ ਜਿਹੜਾ ਕਨਸਟੀਟਿਊਸ਼ਨ ਆ ਉਸ ਨੇ ਦਿੱਤਾ ਹੋਇਆ ਆ, ਉਹਨੂੰ ਜਿਹੜਾ ਪ੍ਰੈਕਟਿਸ ਕਰ ਸਕੀਏ। ਤੀਸਰੇ ਨੰਬਰ ਤੇ ਜਿਹੜਾ ਮਾਰਚ ਚੱਲ ਰਿਹਾ ਹੈਗਾ, ਇਸ ਮਾਰਚ ਦੇ ਬਹੁਤ ਵਧੀਆ ਰਿਜ਼ਲਟ ਆਣੇ ਸ਼ੁਰੂ ਹੋਏ ਆ। ਜਿਹੜਾ ਬੇਕਰਸਫੀਲਡ ਤੋਂ ਸੈਕਰਾਮੈਂਟੋ ਚੱਲ ਰਿਹਾ, ਜਿੱਦਣ ਸੈਕਰਾਮੈਂਟੋ 1 ਤਰੀਕ ਨੂੰ ਐਂਡ ਹੋਣਾ ਹੈਗਾ ਆ, ਉੱਥੇ ਆਪਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪਹੁੰਚੀਏ। ਅਸੀਂ ਛੋਟੇ ਇਸ਼ੂ ਦੇ ਉੱਤੇ ਤਾਂ ਬਹੁਤ ਇਕੱਠੇ ਹੋ ਜਾਂਦੇ ਆ। ਜਿਸ ਟਾਈਮ ਦੇ ਉੱਤੇ ਹੁਣ US ਦੀ ਕਾਂਗਰਸ ਦੇ ਵਿੱਚ ਸਿੱਖ ਜੈਨੋਸਾਈਡ ਦਾ 40 ਸਾਲਾਂ ਬਾਅਦ ਮਤਾ ਪਾਸ ਹੋਣ ਜਾ ਰਿਹਾ ਆ, ਕੈਲੀਫੋਰਨੀਆ ਦੇ ਕਾਂਗਰਸਮੈਨ ਲੈ ਕੇ ਜਾ ਰਿਹਾ ਤੇ ਜੇ ਹੁਣ ਕੈਲੀਫੋਰਨੀਆ ਦੀ ਸੰਗਤ ਇਕੱਠੀ ਹੋ ਕੇ ਸ਼ੋਅ ਨਾ ਕਰੇ ਵੀ ਭਾਈ ਤੁਸੀਂ ਤਾਂ ਹੁਣ ਇਹ ਮਤਾ ਪੇਸ਼ ਕਰਤਾ ਵੀ ਅਸੀਂ ਤੁਹਾਡਾ ਥੈਂਕ ਯੂ ਕਰਦੇ ਹਾਂ, ਅਸੀਂ ਤੁਹਾਡੇ ਨਾਲ ਆ, ਜਾਂ ਇੰਨੀ ਵੱਡੀ ਗਿਣਤੀ 'ਚ ਜਿਹੜੇ ਸਿੱਖ ਆ ਉਹ ਕਹਿ ਰਹੇ ਆ ਵੀ ਸਾਡਾ ਕਤਲੇਆਮ ਹੋਇਆ ਸੀ। ਸੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੈਕਰਾਮੈਂਟੋ 1 ਤਰੀਕ ਨੂੰ ਸ਼ੁੱਕਰਵਾਰ ਨੂੰ ਸਵੇਰੇ 9 ਵਜੇ ਦੇ ਕਰੀਬ, 8:30 ਵਜੇ ਦੇ ਕਰੀਬ ਸਾਨੂੰ ਉੱਥੇ ਪਹੁੰਚਣਾ ਚਾਹੀਦਾ ਆ। ਵੈਸਟ ਸੈਕਰਾਮੈਂਟੋ ਗੁਰਦੁਆਰੇ ਸਾਹਿਬ ਤੋਂ ਜਿਹੜਾ ਸਟੇਟ ਕੈਪੀਟਲ ਆ ਉੱਥੇ ਤੱਕ ਮਾਰਚ ਜਾਣਾ 2.5-3 ਮੀਲ ਦਾ ਹੈਗਾ। ਜਿੰਨੇ ਆਪਣੇ ਭੈਣ ਭਰਾ, ਬੱਚੇ, ਬਜ਼ੁਰਗ ਤੁਰ ਸਕਦੇ ਆ
ਉਹ ਵੀ ਠੀਕ ਆ, ਨਹੀਂ ਤਾਂ ਉਸ ਮਾਰਚ ਤੇ ਪਹੁੰਚੋ। ਉੱਥੇ ਕਾਫੀ ਇਲੈਕਟਡ ਆਫੀਸ਼ੀਅਲਸ ਪਹੁੰਚ ਰਹੇ ਹੈਗੇ ਆ। ਜੋ ਸਿੱਖਾਂ ਦੇ ਨਾਲ ਧੱਕਾ ਹੋ ਰਿਹਾ ਪਿਛਲੇ ਕਈ ਸਾਲਾਂ ਤੋਂ, 2 ਸਾਲਾਂ 'ਚ ਅਮਰੀਕਾ 'ਚ ਆ ਕੇ ਭਾਰਤ ਦੀ ਸਰਕਾਰ ਜਾਂ ਉਹਨਾਂ ਦੇ ਦੁਮਛੱਲਿਆਂ ਵੱਲੋਂ ਲੋਕਾਂ ਨੂੰ, ਸਿੱਖਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹ ਸਾਰਾ ਕੁਝ ਉੱਥੇ ਡਿਸਕਸ਼ਨ ਹੋਊਗਾ। ਸੋ ਉਸ ਡਿਸਕਸ਼ਨ ਨੇ 2 ਮੁੱਦੇ ਜਿਹੜੇ ਆ ਅੱਗੇ ਲੈ ਕੇ ਜਾਣੇ ਆ। ਇੱਕ ਤਾਂ ਸਿੱਖ ਜੈਨੋਸਾਈਡ ਬਿੱਲ ਵਾਲਾ, ਇੱਕ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜਾ ਆ, ਉਹ ਕੈਲੀਫੋਰਨੀਆ ਦੀ ਅਸੈਂਬਲੀ 'ਚ ਵੀ ਆਪਾਂ ਦੁਬਾਰਾ ਕੀ ਪਾਸ ਕਰਾਉਣਾ, ਤੇ ਯੂਐਸ ਦੀ ਜਿਹੜੀ ਕਾਂਗਰਸ ਤੇ ਸੈਨੇਟ ਉਹਦੇ ਵਿੱਚ ਵੀ ਪਾਸ ਕਰਾਉਣਾ ਹੈਗਾ। ਆਲਰੇਡੀ ਐਡਮ ਸ਼ਿਪ ਹੋਣੀ ਯੂਐਸ ਦੀ ਕਾਂਗਰਸ ਤੇ ਲੱਗੇ ਹੋਆ, ਤੇ ਇੱਥੇ ਜਿਹੜੇ ਆ ਜਿਨ੍ਹਾਂ ਨੇ ਐਨਾ ਕੈਬਰੀਅਲੋ ਉਹਨਾਂ ਨੇ ਕਿਲ ਕਰ ਦਿੱਤਾ ਸੀ ਇਸ ਬਿੱਲ ਨੂੰ, ਉਹਨਾਂ ਨੇ ਖੁਦ ਕਿਹਾ ਵੀ ਮੈਂ ਹੁਣ ਇਸ ਬਿੱਲ ਦਾ ਹਿੱਸਾ ਵੀ ਬਣੂੰਗੀ। ਸੋ ਇਹ ਆਪਾਂ ਸਭ ਤੋਂ ਵੱਧ ਟਰਾਈ ਕਰੀਏ ਵੀ ਉਸ ਮਾਰਚ ਦੇ ਵਿੱਚ ਹਿੱਸਾ ਲਈਏ। ਬਿਲਕੁਲ। ਸੋ ਬਿਲਕੁਲ ਜਿਹੜੀ ਹਰਜੋਤ ਸਿੰਘ ਜੀ ਦੀ ਗੱਲ ਹੈ, ਸਾਰੇ ਜਾਣੇ ਗੌਰ ਕਰੋ। ਇਹ ਹਰ ਇੱਕ ਸਿੱਖ ਦੀ ਗੱਲ ਹੋਣੀ ਚਾਹੀਦੀ ਆ ਵੀ ਮੂੰਹ ਤੋੜਵਾਂ ਜਵਾਬ ਅਜਿਹੇ ਜਿਹੜੇ ਰੂਮਰਸ ਦਾ ਤੁਹਾਨੂੰ ਡਰਾਉਣ ਦੀ ਜਿਹੜੀ ਉਹ ਗੱਲ ਕੋਸ਼ਿਸ਼ ਕਰ ਰਹੇ ਆ, ਡਰਨ ਡਰਾਉਣ ਵਾਲੀ ਕੌਮ ਨਹੀਂ ਆ। ਇਹ ਸਿੱਖਾਂ ਨੂੰ ਆਪਣੇ ਇਤਿਹਾਸ ਦੇ ਵਿੱਚ ਝਾਤ ਮਾਰਨ ਦੀ ਜਿਹੜੀ ਉਹ ਨਾਲ ਜ਼ਰੂਰਤ ਹੈਗੀ ਆ। ਜਿੱਦਾਂ ਕਿਹਾ ਵੀ ਦੂਣੇ ਜਿਹੜੇ ਆ ਦੂਣ ਸਵਾਏ ਹੋ ਕੇ ਜਿਹੜਾ ਉਹ ਪਹੁੰਚਣ ਵਾਲੀ ਜਿਹੜੀ ਗੱਲ ਆ, ਹੋਰ ਵੀ ਜ਼ਿਆਦਾ ਸ਼ਰਧਾ ਦੇ ਨਾਲ, ਹੋਰ ਵੀ ਜ਼ਿਆਦਾ ਉਤਸ਼ਾਹ ਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਜਿਹੜਾ ਸਾਰਿਆਂ ਨੇ ਪਹੁੰਚਣਾ। ਬਾਕੀ ਵੀ ਜਿੱਥੇ ਜਿੱਥੇ ਹੋਰ ਜਿਹੜੇ ਸਮਾਗਮ ਹੋ ਰਹੇ ਆ, ਸਾਰਿਆਂ ਦੇ ਵਿੱਚ ਜਿਹੜਾ ਹੋਣਾ। ਸ਼ਰਾਰਤੀ ਕੋਈ ਵੀ ਹੋ ਸਕਦਾ ਆ, ਤੁਸੀਂ ਵੀ ਧਿਆਨ ਰੱਖਣਾ। ਬਾਕੀ ਜੇ ਅਲਰਟਨੈਸ ਜਿਹੜੀ ਇਸ ਟਾਈਮ ਪੂਰੀ ਆ, ਤੇ ਬਿਲਕੁਲ ਜਿੱਦਾਂ ਕਿਹਾ ਵੀ ਨਗਰ ਕੀਰਤਨਾਂ ਦੇ ਗੁਰੂ ਘਰਾਂ ਦੇ ਨਾਲ ਉਹ ਤੋੜਨ ਦਾ ਜਿਹੜੀ ਇੱਕ ਕਵਾਇਦ ਆ, ਇਸ ਤਰੀਕੇ ਦੇ ਨਾਲ ਉਹ ਜਾਣ ਬੁੱਝ ਕੇ ਟਾਰਗੇਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋਣਗੇ, ਤਾਂ ਜੋ ਆਮ ਲੋਕਾਂ ਨੂੰ ਡਰਾਇਆ ਜਾ ਸਕੇ, ਸਹਿਮਿਆ ਜਿਹੜਾ ਉਹ ਜਾ ਸਕੇ। ਡਰਨ ਦੀ ਲੋੜ ਨਹੀਂ, ਸਹਿਮਣ ਦੀ ਜਿਹੜੀ ਉਹ ਲੋੜ ਨਹੀਂ। ਸਾਰੇ ਜਾਣੇ ਹੁਮ ਹੁਆ ਕੇ ਜਿਹੜਾ ਉੱਥੇ ਪਹੁੰਚਣ ਦੀ ਜਿਹੜੀ ਉਹ ਤੁਹਾਨੂੰ ਜ਼ਰੂਰਤ ਹੈ। ਸੋ ਇਹ ਜਿਹੜਾ ਇਹਦੇ 2 ਮੁੱਦੇ ਆ, ਪਹਿਲਾਂ ਤਾਂ ਰਿਵਾਈਵ ਕਰਨਾ AB 3027 ਜੋ ਕੈਲੀਫੋਰਨੀਆ ਦਾ ਬਿੱਲ ਸੀਗਾ ਟੂ ਪ੍ਰੋਟੈਕਟ ਕੈਲੀਫੋਰਨੀਅਨਸ ਫਰੋਮ ਫੋਰਨ ਰਿਪਰੈਸ਼ਨਸ। ਸੋ ਅੱਜ ਵੀ ਅਸੀਂ ਵਾਰ-ਵਾਰ ਕਹਿੰਦੇ ਆ, ਸੈਨੇਟਰ ਐਨਾ ਕੈਬਰੀਅਲੋ ਨੂੰ ਕਾਲ ਕਰੋ, ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰੋ, ਤਾਂ ਕਿ ਜਿਹੜਾ ਇਹ ਬਿੱਲ ਆ ਦੁਬਾਰਾ ਕੀ ਫੇਰ ਲਿਆਂਦਾ ਜਾ ਸਕੇ ਕੈਲੀਫੋਰਨੀਆ ਦੀ ਜੋ ਅਸੈਂਬਲੀ ਹੈਗੀ ਆ। ਤੇ ਦੂਸਰਾ ਜਿਹੜਾ ਫੈਡਰਲ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਜਿਹੜਾ ਬਿੱਲ ਹੈਗਾ ਆ, ਉਹ ਯੂਐਸ ਕਾਂਗਰਸ ਦੇ ਵਿੱਚ ਆਪਣੇ ਜਿਹੜੇ ਇਲੈਕਟਡ ਆਫੀਸ਼ੀਅਲਸ ਆ, ਕਾਂਗਰਸਮੈਨ ਆ, ਉਹਨਾਂ ਨੂੰ ਕੰਟੈਕਟ ਕਰੋ। ਜਿਹੜਾ 5ਵਾਂ ਪੁਆਇੰਟ ਆ, ਆਪਾਂ ਜਿੰਨੇ ਪੁਆਇੰਟ ਤੁਹਾਡੇ ਨਾਲ ਡਿਸਕਸ ਕੀਤੇ ਆ, ਇਹ ਜਿੰਨੇ ਵੀ ਤੁਹਾਡੇ ਫੈਲੋ ਅਮਰੀਕਨਸ ਆ, ਤੁਹਾਡੇ ਗੁਆਂਢੀ ਆ, ਤੁਹਾਡੇ ਦੋਸਤ ਮਿੱਤਰ ਹੈਗੇ ਆ, ਜਿੱਥੇ ਤੁਸੀਂ ਕੰਮ ਕਰਦੇ ਆ, ਉਹਨਾਂ ਨੂੰ ਜਿਹੜਾ ਅਵੇਅਰ ਕਰੋ ਵੀ ਕਿਸ ਤਰ੍ਹਾਂ ਜਿਹੜੀ ਹਿੰਦੂਤਵਾ ਅਲਾਈਨਡ ਆਰਗੇਨਾਈਜੇਸ਼ਨਸ ਹੈਗੀਆਂ, ਜਿਸ ਤਰ੍ਹਾਂ ਕਿ ਹਿੰਦੂ ਅਮਰੀਕਨ ਫਾਊਂਡੇਸ਼ਨ ਆ, ਕੋਅਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਕੋਨਾ ਗਰੁੱਪ ਵਰਗੇ ਹੈਗੇ ਆ। ਇਹ ਫੋਰਨ ਏਜੰਡਾ, ਭਾਰਤ ਸਰਕਾਰ ਦਾ ਏਜੰਡਾ ਅਮਰੀਕਾ ਦੇ ਵਿੱਚ ਲਾਗੂ ਕਰਨ ਨੂੰ ਫਿਰਦੇ ਹੈਗੇ ਆ। ਅਮਰੀਕਨ ਸਿਟੀਜ਼ਨਾਂ ਦੇ ਅਗੇਂਸਟ ਉਹਨਾਂ ਦੀ ਝੂਠੀ ਇਨਫੋਰਮੇਸ਼ਨ ਫੈਲਾ ਕੇ ਜਿਹੜਾ ਆ ਉਹ ਸਿੱਖਾਂ ਨੂੰ ਇੱਕ ਤਰ੍ਹਾਂ ਨਾਲ ਨੀਵਾਂ ਦਿਖਾਉਣਾ ਚਾਹੁੰਦੇ ਆ। ਸੋ ਆਪਣੀ ਸਾਰੀ ਕਮਿਊਨਿਟੀ ਨੂੰ ਮੋਬਿਲਾਈਜ਼ ਹੋਣਾ ਪੈਣਾ ਆ, ਲੋਕਲ ਲੈਵਲ ਦੇ ਉੱਤੇ ਵੀ ਤੇ ਜੋ ਫੈਡਰਲ ਲੈਵਲ ਦੇ ਉੱਤੇ ਵੀ। ਸੋ ਇਹ ਕੰਮ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈਗਾ ਆ। ਬਾਰ-ਬਾਰ ਆਪਾਂ ਬੇਨਤੀ ਕਰਦੇ ਆ, ਜਿੱਥੇ ਕਿਤੇ ਵੀ ਆਪਾਂ ਪ੍ਰੋਟੈਸਟ ਕਰਦੇ, ਬੜਾ ਇਸ ਗੱਲ ਦਾ ਧਿਆਨ ਰੱਖੋ, ਕਿਤੇ ਇਹ ਨਾ ਹੋਵੇ ਵੀ ਜੋ ਸਾਨੂੰ ਸ਼ੋਅ ਕਰ ਰਹੇ ਆ ਤੇ ਅਸੀਂ ਉਹ ਕੁਝ ਕਰ ਰਹੀਏ ਹੋਈਏ। ਹਰ ਇੱਕ ਬੰਦੇ ਨੂੰ ਕਿਤੇ ਵੀ ਜਾਣਾ ਆ, ਪ੍ਰੋਟੈਸਟ ਕਰਨ ਦਾ ਹੱਕ ਹੈਗਾ ਆ, ਤੇ ਪ੍ਰੋਟੈਸਟ ਵਧੀਆ ਤਰੀਕੇ ਨਾਲ ਕਰੋ, ਤਾਂ ਕਿ ਇੱਕ ਤਰ੍ਹਾਂ ਨਾਲ ਰੋਲ ਮਾਡਲ ਹੋਵੇ ਭਈ ਉਹ ਸਿੱਖਾਂ ਨੇ ਪ੍ਰੋਟੈਸਟ ਕੀਤਾ ਸੀ ਤੇ ਇੰਨਾ ਵਧੀਆ ਕੀਤਾ ਸੀ ਭਈ ਬਹੁਤ ਹੈਰਾਨੀ ਵਾਲੀ ਗੱਲ ਆ। ਇਹਦੀ ਐਗਜ਼ਾਮਪਲ ਮੈਂ ਦਿੰਦਾ, ਜਦੋਂ ਪਿਛਲੀ ਵਾਰੀ ਸਮਾਲ ਬਿਜ਼ਨਸ ਓਨਰਸ ਨੂੰ ਲੈ ਕੇ ਜਿਹੜਾ ਉਹ ਬਿੱਲ ਆਇਆ ਸੀ ਸੈਕਰਾਮੈਂਟੋ ਦੀ ਕੈਪੀਟਲ 'ਚ, ਉੱਥੇ ਦੀ ਜਿਹੜਾ ਕੈਲੀਫੋਰਨੀਆ ਦੀ ਕੈਪੀਟਲ ਦਾ ਪੁਲਿਸ ਚੀਫ ਸੀ, ਜਿਹੜਾ ਉਸ ਜਿਹੜੀ ਸਾਰੀ ਉੱਥੇ ਦੀ ਸਿਕਿਉਰਿਟੀ ਨੂੰ ਹੈਂਡਲ ਕਰਦਾ, ਉਹਨੇ ਕਿੰਨਾ ਧੰਨਵਾਦ ਕੀਤਾ ਸੀ। ਉਹ ਲੈ ਵੀ ਇੰਨਾ ਵਧੀਆ ਜਿਹੜਾ ਪ੍ਰੋਟੈਸਟ ਤੁਸੀਂ ਕੀਤਾ, ਕਿਸੇ ਨੇ ਇੱਕ ਬੂਟੇ ਦੀ ਟਾਹਣੀ ਤੱਕ ਨਹੀਂ ਤੋੜੀ ਹੈਗੀ, ਤੇ ਬੜੇ ਹੀ ਵਧੀਆ ਤਰੀਕੇ ਨਾਲ। ਸੋ ਜਿੰਨੇ ਵੀ ਲੋਕ ਉੱਥੇ ਆਏ ਸੀ ਉਹਨਾਂ ਨੂੰ ਪ੍ਰਸ਼ਾਦਾ ਵੀ ਛਕਾਇਆ ਸੀ, ਚਾਹੇ ਜਿਹੜੇ ਆਪਾਂ ਤਾਂ ਗਏ ਸੀ ਦੂਰੋਂ ਦੂਰੋਂ, ਹੋਰ ਵੀ ਕੋਈ ਜਿਹੜੇ ਨੌਨ ਪੰਜਾਬੀ ਵੀ ਸੀਗੇ। ਸੋ ਇਦਾਂ ਦਾ ਜਿਹੜਾ ਮਾਡਲ ਸਾਨੂੰ ਸੈੱਟ ਕਰਨਾ ਪੈਣਾ। ਇੱਕ ਵਾਰੀ ਫੇਰ ਮੈਂ ਐਗਜ਼ਾਮਪਲ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤੀ ਆ, ਬੋਸਟਨ ਮੈਰਾਥਨ ਵਾਲੀ। ਬੋਸਟਨ ਮੈਰਾਥਨ ਦੇ ਵਿੱਚ ਅੱਤਵਾਦੀਆਂ ਨੇ ਬੰਬ ਚਲਾ ਕੇ ਕੋਸ਼ਿਸ਼ ਕੀਤੀ ਸੀ ਅਮਰੀਕਾ ਦੇ ਵਿੱਚ ਇਦਾਂ ਦੀਆਂ ਜਿਹੜੀਆਂ ਮੈਰਾਥਨ ਆ ਉਹ ਬੰਦ ਹੋ ਜਾਣ, ਲੋਕ ਡਰਦੇ ਮਾਰੇ ਘਰਾਂ ਚੋਂ ਨਾ ਨਿਕਲਣ। ਅਗਲੇ ਸਾਲ ਡਬਲ ਜਿਹੜੇ ਲੋਕ ਆ ਉਹਨਾਂ ਨੇ ਪਾਰਟਿਸਿਪੇਟ ਕੀਤਾ ਸੀ। ਸੋ ਯੁਵਾ ਸਿਟੀ ਨਗਰ ਕੀਰਤਨ ਸਾਡਾ ਹੁਣ ਸਾਰਿਆਂ ਦਾ ਫਰਜ਼ ਬਣਦਾ ਆ, ਪਿਛਲੇ ਸਾਰੇ ਸਾਲਾਂ ਦੇ ਰਿਕਾਰਡ ਤੋੜ ਕੇ
ਜਿੰਨੇ ਵੀ ਕੋਈ ਵੀ ਬੰਦਾ ਜਿਹੜਾ ਕੋਈ ਵੀ ਭੈਣ ਭਰਾ ਘਰ ਨਾ ਬੈਠਾ ਰਹੇ, ਉਸ ਨਗਰ ਕੀਰਤਨ ਦੇ ਵਿੱਚ ਪਾਰਟਿਸਿਪੇਟ ਕਰੇ। ਦੂਰੋਂ ਨੇੜੇ ਜਿੰਨੇ ਵੀ ਆਉਣਾ, ਕੋਈ ਸੋਚੀ ਜਾਂਦਾ ਯਾਰ ਇਦਾਂ ਕਰਦੇ ਹੋ ਜਾਣਾ ਉਦਾਂ ਹੋ ਜਾਣਾ, ਡਰਨ ਦੀ ਕੋਈ ਲੋੜ ਨਹੀਂ। ਪੂਰੀ ਜਿਹੜੀ ਆ ਸੁਰੱਖਿਆ ਦਾ ਪ੍ਰਬੰਧ ਆ, ਅਲਰਟ ਵੀ ਤੁਸੀਂ ਨਾਲ ਦੇ ਨਾਲ ਰਹਿਣਾ ਆ, ਤੇ ਨਾਲ ਦੇ ਨਾਲ ਉਹਨਾਂ ਨੂੰ ਮੂੰਹ ਤੋੜਵਾਂ ਜਵਾਬ ਅਜਿਹੀਆਂ ਜਿਹੜੀਆਂ ਚੀਜ਼ਾਂ ਦਾ ਉਹ ਤੁਹਾਨੂੰ ਦੇਣਾ ਪੈਣਾ। ਨਹੀਂ ਤਾਂ ਜਿਹੜਾ ਡਰਾਈ ਜਾਂਦਾ ਧਮਕਾਈ ਜਾਂਦਾ ਉਹਨੂੰ ਤਾਂ ਦੱਬੀ ਜਾਂਦੇ, ਡਰਾਈ ਜਾਂਦੇ ਆ। ਤੇ ਜੇ ਇਦਾਂ ਕਰਨ ਲੱਗੇ ਇੱਥੇ ਆ ਕੇ ਵੀ, ਆਜ਼ਾਦ ਮੁਲਕ ਦੇ ਵਿੱਚ ਆ ਕੇ ਵੀ ਤੁਸੀਂ ਡਰਨ ਲੱਗ ਜਾਣਾ ਤੇ ਉਹ ਕਰਨ ਲੱਗ ਜਾਣਾ, ਫਿਰ ਇਸ ਤੋਂ ਬਾਅਦ ਦੇ ਵਿੱਚ ਪਤਾ ਨਹੀਂ ਹੋਰ ਕਿਹੜੇ ਨਵੇਂ ਮੁਲਕ ਦੇ ਵਿੱਚ ਤੁਸੀਂ ਜਿਹੜਾ ਉਹ ਜਾਓਗੇ। ਉਹ ਥਾਂ ਨਹੀਂ ਕਿਤੇ ਵੀ ਲੱਭਣੀ ਜਿਹੜੀ ਹੈਗੀ। ਜਿਹੜਾ ਡਰ ਜਾਂਦਾ ਜੀ ਉਹ ਤਾਂ ਫਿਰ ਇਸੇ ਤਰੀਕੇ ਦੇ ਨਾਲ ਹੀ ਕੰਮ ਜਿਹੜਾ ਉਹ ਚੱਲਦਾ ਰਹਿੰਦਾ ਹੈਗਾ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਪ੍ਰੋਗਰਾਮ ਦਾ ਜੀ ਆਪਾਂ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮਾਂ ਦਾ ਵੀ ਵੇਰਵਾ ਦੱਸ ਦਿਓ। 3 ਵਜੇ ਤੇ 4 ਵਜੇ ਵਾਲੇ ਜਿਹੜੇ ਪ੍ਰੋਗਰਾਮ ਉਹ ਆਪਣੇ ਕਿਹੜੇ ਹੁੰਦੇ ਆ? ਹਾਂਜੀ ਜੀ, 3 ਤੋਂ 4 ਜਿਹੜਾ ਜੀ ਅੱਜ ਪੰਜਾਬੀ ਟੈਕ ਟਾਕ ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜਾ ਪ੍ਰੋਗਰਾਮ ਆ ਉਹ ਉਸ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ। ਸੋ ਉਸ ਤੋਂ ਪਹਿਲਾਂ ਦੱਸ ਜੀ, ਇਸ ਤੋਂ ਅਗਲਾ ਪ੍ਰੋਗਰਾਮ ਆਊਗਾ ਮਸੂਦ ਮੱਲੀ ਹੁਣਾਂ ਦਾ। ਫਿਰ 11:30 ਵਜੇ ਪ੍ਰੋਗਰਾਮ ਨਜ਼ਰੀਆ ਲੈ ਕੇ ਜਿਹੜਾ ਉਹ ਹਾਜ਼ਰ ਹੋਵਾਂਗੇ। ਤੇ ਫਿਰ 1 ਤੋਂ 2 ਵਜੇ ਦੇ ਵਿੱਚ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ। 2 ਤੋਂ 2:30 ਵਜੇ ਦੇ ਵਿੱਚ ਜਿਹੜਾ ਜੀ ਖਬਰਾਂ ਦਾ ਬੁਲੇਟਿਨ ਹੈ ਮਨਦੀਪ ਪੁੰਨੀਆ ਦੇ ਨਾਲ। 2:30 ਤੋਂ 3 ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਣਾ ਆ ਜਿਹੜਾ ਜੀ ਰਿਸ਼ਤੇ ਹੀ ਰਿਸ਼ਤੇ। 3 ਤੋਂ 4 ਸਾਂਝੀ ਸੱਥ ਜਿਹੜਾ ਅੱਜ ਪੰਜਾਬੀ ਟੈਕ ਟਾਕ ਹੁੰਦਾ, ਟੈਕਨੋਲੋਜੀ ਦੇ ਨਾਲ ਸੰਬੰਧਿਤ ਗੱਲਬਾਤ ਕਰਾਂਗੇ। AI ਦੀ ਗੱਲਬਾਤ ਹੋਊਗੀ। ਸੋ ਜਿਹੜੀ ਆਟੋਨੋਮਸ ਗੱਡੀਆਂ ਦੀ ਜਿਹੜੀ ਉਸ ਦੇ ਵਿੱਚ ਗੱਲਬਾਤ ਕਰਾਂਗੇ। ਤੇ 4 ਤੋਂ ਲੈ ਕੇ 5:30 ਵਜੇ ਤੱਕ ਦੇਸੋ ਪ੍ਰਦੇਸ਼, 5:40 ਤੇ ਅਪਡੇਟ ਕੈਲੀਫੋਰਨੀਆ। 6 ਵਜੇ ਤੋਂ ਬਾਅਦ ਦੇ ਵਿੱਚ ਫਿਰ ਆਪਾਂ ਗੁਰਦੁਆਰਾ ਸਾਹਿਬ ਟਾਰਾਬੀਨਾ ਯੂਬਾ ਸਿਟੀ ਦੇ ਨਾਲ ਜਿਹੜਾ ਜੁੜਾਂਗੇ। ਸ਼ਾਮ ਦੇ ਜਿਹੜੇ ਦੀਵਾਨ ਆ ਉੱਥੋਂ ਚੱਲ ਰਹੇ ਆ ਉਹ ਤੁਹਾਡੇ ਲਈ ਪੇਸ਼ ਕੀਤੇ ਜਾਣਗੇ। ਉਹ ਥੋੜੇ ਪ੍ਰੋਗਰਾਮ ਲੰਬੇ ਚੱਲਣਗੇ, ਇਸ ਲਈ ਜਿਹੜੀਆਂ ਖਬਰਾਂ ਦਾ ਪ੍ਰੋਗਰਾਮ ਤੇ ਮਸੂਦ ਹੋਣਾ ਵਾਲਾ ਪ੍ਰੋਗਰਾਮ ਆ ਉਹ ਲੇਟ ਹੋਊਗਾ। ਮਸੂਦ ਹੋਣਾ ਵਾਲਾ ਤਾਂ ਪ੍ਰੋਗਰਾਮ ਸ਼ਾਮ ਵਾਲਾ ਨਹੀਂ ਹੋਊਗਾ, ਪਰ ਜਿਹੜਾ ਦੀਪਕ ਸ਼ਰਮਾ ਚਨਾਰਥਲ ਵਾਲਾ ਪ੍ਰੋਗਰਾਮ ਆ ਉਹ ਸ਼ਾਮ ਦੇ ਦੀਵਾਨਾਂ ਤੋਂ ਬਾਅਦ ਚ ਜਦੋਂ ਵੀ 9, 9:15 ਵਜੇ ਤੱਕ, 9:30 ਵਜੇ ਤੱਕ ਚੱਲਦੇ ਆ, ਉਸ ਤੋਂ ਬਾਅਦ ਦੇ ਵਿੱਚ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਆਊਗਾ। ਪਰ ਉਸ ਤੋਂ ਪਹਿਲਾਂ ਜਿਹੜਾ ਉਹ ਪ੍ਰੋਗਰਾਮ ਆ ਆਪਾਂ YouTube ਦੇ ਉੱਤੇ ਤੇ Facebook ਦੇ ਉੱਤੇ ਪਾ ਦੇਵਾਂਗੇ, ਤਾਂ ਜੋ ਜੇ ਕੋਈ ਪਹਿਲਾਂ ਵੀ ਸੁਣਨਾ ਚਾਹੁੰਦਾ ਆ ਤਾਂ ਸੋਸ਼ਲ ਮੀਡੀਆ ਦੇ ਜ਼ਰੀਏ ਉਹਦੇ ਨਾਲ ਜਿਹੜਾ ਉਹ ਜੁੜ ਸਕਦੇ ਆ। 4 ਤੋਂ 5:30 ਵਜੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਚ ਪੋਲਿਟਿਕਸ ਨੂੰ ਲੈ ਕੇ ਵੀ ਕੀ ਇਲੈਕਸ਼ਨ ਹੋ ਰਹੀਆਂ ਉਹ ਇਸ਼ੂਜ਼ ਹੁੰਦੇ ਆ। ਕੋਸ਼ਿਸ਼ ਕਰਾਂਗੇ ਯੂਬਾ ਸਿਟੀ ਦੇ ਪ੍ਰਬੰਧਕ ਜਿਹੜੇ ਆ 4 ਵਜੇ ਆ ਕੇ, ਕਿਉਂਕਿ ਉਹਨਾਂ ਦੇ ਕੰਸਰਨ ਆ ਜਿਹੜੇ ਜੋ ਫਲੋਟ ਹੁੰਦੇ ਆ ਉਹਨਾਂ ਨੂੰ ਲੈ ਕੇ, ਉਹ ਕਹਿੰਦੇ ਵੀ ਜਿਨ੍ਹਾਂ ਨੇ ਪਰਮਿਸ਼ਨ ਲਈ ਉਹਨਾਂ ਦੇ ਫਲੋਟ ਹੀ ਜਾਣਗੇ। ਉਹਨਾਂ ਨੂੰ ਇੰਸ਼ੋਰੈਂਸ ਲੈਣੀ ਪਊਗੀ, ਕੀ ਰਿਕੁਆਇਰਮੈਂਟਸ ਆ, ਕੀ ਚੇਂਜਸ ਆ ਇਸ ਵਾਰ ਥੋੜੇ ਬਹੁਤੇ। ਸੋ ਉਹ ਥੋੜੇ ਉਹ ਵੀ ਸਖਤੀ ਚਾਹੁੰਦੇ, ਉਹ ਵੀ ਅਲਰਟਨੈਸ ਚਾਹੁੰਦੇ ਆ। ਸੋ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਆ ਪ੍ਰਬੰਧਕਾਂ ਦੇ ਨਾਲ ਵੀ, ਤਾਂ ਜੋ ਬੜੇ ਵਧੀਆ ਢੰਗ ਦੇ ਨਾਲ ਇਹ ਜਿਹੜਾ ਸਮਾਗਮ ਆ ਇਹ ਨਗਰ ਕੀਰਤਨ ਉਹ ਹੋ ਸਕੇ ਜੀ। ਸੋ 4 ਵਜੇ ਟਰਾਈ ਕਰਾਂਗੇ ਆਪਾਂ ਜੇ ਪ੍ਰਬੰਧਕਾਂ ਦੇ ਨਾਲ ਗੱਲਬਾਤ ਕਰ ਸਕਦੇ ਜੀ। ਤੇ ਹੁਣ ਲੈਣੇ ਆ ਜੀ ਇਜਾਜ਼ਤ ਮੇਰੇ ਰਾਜਕਰਮਵੀਰ ਸਿੰਘ ਵੱਲੋਂ, ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹਾਸੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।